ਆ ਚਿੱਟੀ ਜੀ ਆ 29000 ਦੀ ਲਈ ਸੀ। ਇਹਦੇ ਦੋ ਛੇਲੀਆਂ ਸੀ ਮਾਸ਼ਾਅੱਲਾ। ਅੱਛਾ ਤੇ ਹੁਣ ਫੇਰ ਦੋ ਛਲਾਰੂ ਇੱਥੇ ਫਿਰਦੇ ਪਿਆ, ਦੋ ਛਲਾਰੂ ਇਹਦੇ ਜੀ। ਮੁਨਾਫਾ ਹੀ ਆ ਮਾਸ਼ਾਅੱਲਾ। ਹਾਂ ਕਿੰਨੀਆਂ ਤਾਂ ਹੋ ਗਈਆਂ ਹੁਣ ਮੁਨਾਫਾ ਹੀ। ਹੁਣ ਵੀ 7 ਮਾਸ਼ਾਅੱਲਾ ਬੱਚੇ ਆ ਇਹਨਾਂ ਦੇ ਜਿਹੜੇ ਹੁਣ ਹੋਏ ਆ 5 ਛੋਟੇ ਛੋਟੇ ਆ, 2 ਥੋੜੇ ਬੜੇ ਆ ਜੀ। ਉਹਦੇ ਵਾਸਤੇ ਫਿਰ ਉਹਦੀ ਨਾ ਐਗਜ਼ੈਕਟ ਜਿਹੜੀ ਆ ਨਾ ਜੀ, ਐਗਜ਼ੈਕਟ ਬੈੱਡ ਬਣਨਾ ਚਾਹੀਦਾ ਤੇ ਤਾਂ ਉਹ ਪੈਂਦਾ ਆ। ਅਗਰ ਇਹਦਾ ਅਸੀਂ ਇਹਦੀ ਪਮਾਇਸ਼ ਥੋੜੀ ਜੀ ਉੱਪਰ ਨੀਚੇ ਹੋਵੇ ਨਾ ਜੀ, ਹਾਂਜੀ, ਫਿਰ ਉਹ ਪੂਰਾ ਨਹੀਂ ਆਂਦਾ ਜੀ। अस्सलाम वालेकुम। ਸਿਆਣੇ ਕਹਿੰਦੇ ਵੀ ਭੁੱਖ ਤੇ ਵੈਰੀ ਦੇ ਅਖੀਰ ਮੱਥੇ ਲੱਗਣਾ ਪੈਂਦਾ। ਇਹਨਾਂ ਤੋਂ ਲੁੱਕ ਨਹੀਂ ਸਕਦਾ ਬੰਦਾ। ਵੈਰੀ ਦੇ ਵੀ ਅਖੀਰ ਮੱਥੇ ਲੱਗਣਾ ਪੈਂਦਾ ਤੇ ਭੁੱਖ ਦਾ ਵੀ ਕੋਈ ਨਾ ਚਾਰਾ ਕਰਨਾ ਪੈਂਦਾ। ਤੇ ਅਸੀਂ ਅੱਜ ਤੁਹਾਨੂੰ ਨਾ ਦਿਖਾ ਲਿਆਏ ਆ ਇੱਕ ਨਿੱਕਾ ਜਿਹਾ ਕਾਰੋਬਾਰ ਵਿਖਾਉਣ ਵਾਸਤੇ ਵੀ ਇੱਕ ਵੱਡੇ ਕਾਰੋਬਾਰ ਦੇ ਨਾਲ ਹੋਰ ਨਿੱਕਾ ਕੰਮ ਕਿਵੇਂ, ਜਿਵੇਂ ਤੁਹਾਨੂੰ ਦਿਖਾਇਆ ਸੀ ਨਾ ਵੀ ਚੱਕੀ ਦੇ ਨਾਲ ਬੱਕਰੀਆਂ ਰੱਖੀਆਂ ਹੋਈਆਂ ਬੰਦੇ ਨੇ, ਆਟੇ ਵਾਲੀ ਚੱਕੀ ਦੇ ਨਾਲ ਬੱਕਰੀਆਂ, ਇਦਾਂ ਹੀ ਦਿਖਾਵਾਂਗੇ ਵੀ ਇੱਕ ਸਬਜ਼ੀਆਂ ਦੇ ਫਾਰਮ ਦੇ ਨਾਲ ਬੱਕਰੀਆਂ ਕਿਵੇਂ ਰੱਖੀਆਂ। ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜੀ। ਸਾਡੇ ਉਸਤਾਦ ਵੀ ਆ ਰਾਣਾ ਸ਼ਾਹ ਸਾਹਿਬ, ਤੇ ਸਬਜ਼ੀ ਦਾ ਕੰਮ ਆ। ਸਬਜ਼ੀ ਦੇ ਕਹਿ ਲਓ ਵੀ ਜਿਹੜਾ ਕੰਮ ਵੀ ਮਾਸ਼ਾਅੱਲਾ ਕਰਦੇ ਆ ਨਾ ਉਹਨੂੰ ਬ੍ਰਾਂਡ ਬਣਾ ਦਿੰਦੇ ਆ। ਤੇ ਸਬਜ਼ੀ ਦਾ ਜਿੱਥੇ ਵੀ ਗਾਹ ਪਾਊਗਾ ਨਾ ਟਨਲ ਫਾਰਮਿੰਗ ਦਾ, ਉੱਥੇ ਸਾਡੇ ਭਰਾ ਦਾ ਵਿੱਚ ਨਾਂ ਜ਼ਰੂਰ ਆਊਗਾ। ਸਾਰਿਆਂ ਤੋਂ ਪੁਰਾਣੇ ਫਾਰਮਰ ਆ ਸਾਡੇ ਇਲਾਕੇ ਦੇ। ਅੱਛਾ, ਸਬਜ਼ੀ ਦੇ ਕੰਮ ਦੇ ਨਾਲ ਬੱਕਰੀਆਂ ਕਿਵੇਂ ਜੁੜਦੀਆਂ ਇਹ ਤੁਹਾਨੂੰ ਆਪੇ ਜੋੜ ਕੇ ਦੱਸਣਗੇ। अस्सलाम वालेकुम ਜੀ। ਬਾਈ ਕੀ ਹਾਲ ਚਾਲ? ਠੀਕ ਠਾਕ ਬਾਈ ਇਹ ਕੰਮ ਨਾ ਘੱਟ ਪੈਸਿਆਂ 'ਚ ਹੋਇਆ ਹੈ। ਸਾਰਿਆਂ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸ ਦਿਓ ਵੀ ਇਹ ਤੁਸੀਂ ਜਗਾੜ ਕਿਵੇਂ ਲਾਇਆ ਵੀ ਇੱਥੇ ਪੈਸੇ ਟਕੇ ਘੱਟ ਲੱਗੇ ਆ ਤੇ ਕੰਮ ਸੋਹਣਾ ਹੋਇਆ ਹੈ। ਜਗਾੜ ਜੀ ਬਸ ਕੋਈ ਸਾਡੇ ਕੋਲ ਘਰ ਦੀਆਂ ਬੱਕਰੀਆਂ ਸੀਗੀਆਂ, ਕੋਈ ਇੱਥੋਂ ਅਸੀਂ ਕੋਈ ਲਈਆਂ ਮੁੱਲ ਲਈਆਂ ਜੀ, ਆਪਣੇ ਇਲਾਕੇ ਦੀਆਂ ਵੀ ਕੰਧਾਂ ਕੋਠਿਆਂ ਦੀ ਲੋੜ ਹੀ ਨਹੀਂ ਪਈ। ਉਹ ਨਹੀਂ ਕੰਧਾਂ ਕੋਠੇ ਕੀ ਕਰਨੇ ਆ ਜੀ। ਵਾੜਾ ਜਿਹੜਾ ਸਿੰਪਲ ਪਿੰਡਾਂ ਥਾਵਾਂ ਤੇ ਹੁੰਦਾ ਜੀ, ਉਹ ਵਾੜਾ ਬਣਾਇਆ। ਸਾਡੇ ਇੱਥੇ ਬੈਂਗਣ ਦੀ ਫਸਲ ਸੀ ਨਾਲ ਖੜੀ। ਅੱਛਾ। ਤੇ ਇਹਦੇ ਨਾਲ ਅਸੀਂ ਉਹ ਵੱਢ ਕੇ ਲਿਆ ਕੇ ਇੱਥੇ ਸਾਈਡਾਂ ਤੇ ਉਹ ਲਾਤਾ, ਮੁੜ ਕੇ ਅਸੀਂ ਉੱਤੇ ਛਾਪੇ ਲਾਤੇ ਜੀ। ਬਿਹਤਰੀਨ ਆ ਮਾਸ਼ਾਅੱਲਾ ਜੀ। ਕੀ ਕਰਨੀ ਆ ਜੀ ਉਹ ਲਾ ਕੇ ਆਪਣਾ ਬਤਾਊ ਲਾਏ ਸੀ ਨਾ, ਸਬਜ਼ੀਆਂ ਲਾਉਂਦੇ ਆ ਇਹ ਬਤਾਊ। ਜਦੋਂ ਛੜੀਆਂ ਵੱਡੀਆਂ ਤੇ ਉਹਦਾ ਵਾੜਾ ਬਣਾ ਲਿਆ। ਦੇਖ ਲਓ ਤੁਸੀਂ ਉਹ ਉਹਦੀ ਬਣਾਈ ਹੋਈ ਵਾੜ ਜੀ। ਤੇ ਇਹ ਕੋਈ ਨਹੀਂ ਬੱਕਰੀਆਂ ਟੱਪਦੀਆਂ? ਨਹੀਂ ਕੋਈ ਨਹੀਂ ਟੱਪਦੀਆਂ ਜੀ, ਇੱਥੇ ਰਹਿੰਦੀਆਂ, ਸੇਫ ਰਹਿੰਦੀਆਂ ਜੀ। ਅੱਛਾ, ਅਸੀਂ ਦੇਖ ਰਹੇ ਹਾਂ ਜੀ ਗੋਭੀ ਦੇ ਪੱਤੇ ਬੱਕਰੀਆਂ ਖਾ ਕੇ ਹਟੀਆਂ। ਲੈ ਆ ਵੀ ਬੜੀ ਮੌਜ ਆ ਵੀ ਜਿਹੜੀ ਸ਼ਾਇਦ ਤੁਹਾਡੇ ਕੋਲੋਂ ਵੱਧਦੀ ਆ। ਹਾਂਜੀ, ਉਹ ਹੁਣ ਗੋਭੀ ਲਾਈ ਸੀ ਮਾਸ਼ਾਅੱਲਾ ਜੀ। ਹੁਣ ਮਹੀਨਾ ਹੋ ਗਿਆ ਚੱਲਦੀ ਪਈ ਆ। ਤੇ ਇਹਦੀ ਤੜਾਈ ਸ਼ੁਰੂ ਆ ਤੇ ਪੱਤੇ ਲਿਆ ਦੀ। ਜਦੋਂ ਖੇਤ ਖਾਲੀ ਹੁੰਦਾ ਉੱਥੇ ਚਰਾਈ ਕਰਾਉਂਦੇ। ਅੱਗੇ 2 ਕਿੱਲੇ ਮਿਲੇ ਹੋਏ ਸੀ, ਉੱਥੇ ਅਸੀਂ ਚਰਾਈ ਕਰਾਉਂਦੇ। ਹੁਣ ਜ਼ਮੀਨ ਉਭਾ ਰਹੇ ਆ। ਅੱਛਾ, ਅਸਲ ਵਾਧਾ ਜਿਹੜਾ ਨਾ ਮੈਂ ਜਿਹੜਾ ਦੇਖਿਆ ਵੀ ਜਦੋਂ ਕੋਈ ਖੇਤ ਖਾਲੀ ਹੁੰਦਾ, ਜਿੱਦਾਂ ਕੋਈ ਫਸਲ ਉਜੜੀ ਆ ਨਾ ਵੀ ਗਾਂ ਨਵੀਂ ਗੱਡਣੀ ਆ, ਪਿਛਲੀ ਨੂੰ ਜਾੜਾ ਪੈਂਦਾ ਤੇ ਉਹਦੇ ਜਾ ਕੇ ਆਪਣੀਆਂ ਛਾਣਾ। ਮੈਂ ਕਹਿੰਦਾ ਅਸਲ ਤੁਹਾਡੀ ਬੱਕਰੀਆਂ ਦਾ ਰਾਜ ਵੀ ਇਹੀ ਆ, ਤੁਰ ਫਿਰ ਲੈਂਦੀਆਂ। ਇਹ ਜਿਹੜਾ ਨਾ ਜੀ ਬੱਕਰੀਆਂ ਨੂੰ ਦੇ ਗਲ 'ਚ ਰੱਸਾ ਜਿਹੜਾ ਨਾ ਜੀ, ਇਹ ਨਹੀਂ ਹੋਣਾ ਚਾਹੀਦਾ ਜੀ। ਮੈਂ ਜਿਹੜੇ ਲੋਕਾਂ ਨੇ ਘਰਾਂ 'ਚ ਵੀ ਬੱਕਰੀਆਂ ਰੱਖੀਆਂ ਹੋਈਆਂ ਨਾ, 1 2 2 4 4, ਉਹਨਾਂ ਨੂੰ ਵੀ ਮੈਂ ਕਹੂੰਗਾ ਵੀ ਰੱਸਾ ਨਹੀਂ ਹੋਣਾ ਚਾਹੀਦਾ ਜੀ। ਅੱਛਾ। ਹਾਂ, ਖੁੱਲੀਆਂ ਹੋਣੀਆਂ ਚਾਹੀਦੀਆਂ। ਉਹ ਆਪਣੀ ਥੋੜੀ ਜਗ੍ਹਾ ਤੇ ਆਪਣਾ ਛੋਟਾ ਜਿਹਾ ਸੈਟਅਪ ਬਣਾ ਕੇ ਉਹਨੂੰ ਖੁੱਲੀਆਂ ਰਹਿਣ ਦੇਣ ਜੀ। ਇਹਦੇ ਗਲ 'ਚ ਰੱਸਾ ਨਹੀਂ ਚੰਗਾ ਲੱਗਦਾ ਜੀ। ਅਸੀਂ ਖੁੱਲੀਆਂ ਹੀ ਛੱਡਦੇ, ਅਸੀਂ ਰੱਸਾ ਨਹੀਂ ਬਿਲਕੁਲ ਵੀ ਪਾਉਂਦੇ ਜੀ। ਅੰਦਰ ਵੀ ਸਾਡੀ ਜਿਹੜੀ ਰਾਤ ਵਾਲੀ ਜਗ੍ਹਾ ਵੀ ਉੱਥੇ ਵੀ ਅਸੀਂ ਓਪਨ ਹੀ ਖੁੱਲੀਆਂ ਛੱਡਦੇ ਹਾਂ ਜੀ। ਅੱਛਾ, ਜਿਹੜੀ ਗੱਲ ਬਾਈ ਨੇ ਕੀਤੀ ਹੈ ਨਾ, ਇਹ ਗੱਲ ਵੈਸੇ ਦਿਲ ਲੱਗਦੀ ਹੈ। ਇੱਕ ਦਿਨ ਨਾ ਮੈਂ ਸਿਆਣੇ ਬੰਦੇ ਕਿਸੇ ਨੇ ਪੁੱਛਿਆ, ਉਹ ਕਹਿੰਦਾ ਵੀ ਜਿਹੜਾ ਗਲ 'ਚ ਰੱਸਾ ਨਾ ਇਹ ਡੰਗਰ ਨੂੰ ਵਹਿਮ ਜਿਹਾ ਪਾ ਦਿੰਦਾ, ਇਹਦੇ ਨਾਲ ਵੱਧਦਾ ਫੁੱਲਦਾ ਨਹੀਂ ਡੰਗਰ। ਹਾਂ ਬਿਲਕੁਲ, ਸਾਡੇ ਤਾਂ ਖੁੱਲੀਆਂ ਫਿਰਦੀਆਂ ਰਹਿੰਦੀਆਂ ਜੀ। ਅਸੀਂ ਨਹੀਂ ਬਿਲਕੁਲ ਜਿੱਦਾਂ ਦੀ ਲਈਆਂ ਬੱਕਰੀਆਂ ਜੇ ਕਿਦੋਂ ਲਿਆ, ਅਸੀਂ ਜਿਹੜੀਆਂ ਮੁੱਲ ਵੀ ਲਈਆਂ ਉਹਨਾਂ ਦੇ ਰੱਸੇ ਕੱਢਤੇ ਜੇ। ਜਿਹੜੀਆਂ ਤੁਸੀਂ ਕਹਿੰਦੇ ਵੀ ਅਸੀਂ ਮੁੱਲ ਲਈਆਂ ਬੱਕਰੀ ਦਾ ਕਹਿੰਦੇ ਜੀ ਹੁਣ ਲੱਖਾਂ ਦੇ ਵਿੱਚ ਜਾ ਰਹੀ ਹੈ। ਉਹ ਨਹੀਂ ਜੀ, ਲੱਖਾਂ ਦੇ ਕੀ। ਸਾਡੀ ਨਾ ਸਭ ਤੋਂ ਮਹਿੰਗੀ ਖਰੀਦ ਜੀ 34000 ਰੁਪਏ, ਉਹ ਵੀ ਸੂਣ ਵਾਲੀ ਬੱਕਰੀ ਸੀਗੀ ਜੀ। ਹੁਣ ਤੁਸੀਂ ਕਹੋਗੇ ਆਹ ਜਿਹੜੀ ਬੱਕਰੀ ਆ ਨਾ ਜੀ, ਆਹ ਜੀ ਨਾ ਇਹ 14000 ਦੀ ਲਈ ਸੀ ਬੱਕਰੀ ਜੀ। ਮਾਸ਼ਾਅੱਲਾ। ਹਾਂ ਬਈ, ਇਦਾਂ ਹੀ ਕਮਜ਼ੋਰ ਸੂਈ ਹੋਈ ਹੈ ਨਾ, ਥੋੜੀ ਕਮਜ਼ੋਰ ਹੋ ਗਈ। ਇਹਨੇ ਪਹਿਲਾ ਸੁਆ ਦਿੱਤਾ, ਉਹਦੀ ਮਾਸ਼ਾਅੱਲਾ ਇੱਥੇ ਪੱਟ ਫਿਰਦੀ ਆ। ਨਹੀਂ ਉਹ ਬੜੀ ਸਾਰੀ ਇੱਥੇ ਆ ਬੱਚੇ ਇਹਦੇ। ਹਾਂ, ਇਹ ਮਾਸ਼ਾਅੱਲਾ 2 ਬੱਚੇ ਆ, ਫਿਰ ਛੇਲੇ 2 ਦਿੱਤੇ ਆ। ਇਹਨਾਂ ਚ ਨਹੀਂ ਹੈ ਉਹ। ਆ ਦੇਖੋ ਥਣ ਮਾਸ਼ਾਅੱਲਾ ਵੀ ਸੋਹਣੇ ਦੁੱਧ ਵਾਲੀ ਬੱਕਰੀ। ਤੇ ਇਹ 14000 ਦੀ ਬੱਕਰੀ ਲਈ ਸੀ ਮਾਸ਼ਾਅੱਲਾ। ਪਹਿਲੇ ਪੱਟ ਦਿੱਤੀ, ਪੱਟ ਹੁਣ ਬੜੀ ਸਾਰੀ ਹੋਈ ਆ। ਤੇ ਆ 2 ਬੱਚੇ ਫੇਰ ਦਿੱਤੇ ਹੋਏ ਆ ਜੀ। ਲਓ ਜੀ, ਬਾਈ ਨੇ ਅੱਜ ਇਹ ਝੂਠਾ ਕਰਤਾ ਕਈਆਂ ਨੂੰ ਜਿਹੜੇ ਕਹਿੰਦੇ ਆ ਜੀ ਬੱਕਰੀ ਹੋਵੇ ਲੱਖ ਦੀ, ਬੱਕਰੀ ਹੋਵੇ ਇਦਾਂ ਹੋਵੇ। ਆਪ ਦੇ ਇਲਾਕੇ ਚੋਂ ਲਈ ਹੈ ਜਿਹੜੀ ਇੱਥੇ ਕਾਮਯਾਬ। ਆ ਬੱਕਰੀਆਂ ਜੋੜੀ ਲਈ ਸੀਗੀ, ਇੱਕ ਉਹ ਬਿਮਾਰ ਹੋ ਗਈ, ਸੇਲ ਕਰਤੀ। ਇਹ ਅਸੀਂ ਲਈਆਂ ਸੀ ਜੀ, ਇਹ 32000 ਦੀਆਂ 2 ਜੀ। ਅੱਛਾ, ਮਾਸ਼ਾਅੱਲਾ। ਇੱਕ ਉਹ ਬੱਕਰੀ ਫਿਰਦੀ ਆ, ਆਹ ਅਸੀਂ ਲਈ ਸੀ 29000 ਦੀ ਜੀ। ਉਹ ਜਿਹੜੀ ਆਹ ਚਿੱਟੀ ਜੀ, ਆ ਚਿੱਟੀ ਜੀ, ਆ 29000 ਦੀ ਲਈ ਸੀ। ਇਹਦੇ 2 ਛੇਲੀਆਂ ਸੀ ਮਾਸ਼ਾਅੱਲਾ। ਅੱਛਾ। ਤੇ ਹੁਣ ਫੇਰ 2 ਛਲਾਰੂ ਇੱਥੇ ਫਿਰਦੇ ਪਿਆ, 2 ਛਲਾਰੂ ਇਹਦੇ ਜੀ। ਆ ਇੱਕ ਆ ਤੇ ਇੱਕ ਹੋਰ ਇਹਦੇ ਨਾਲ ਫਿਰਦਾ ਹੁਣ ਇੱਥੇ ਜੀ। ਆ ਇੱਕ ਛੇਲਾ, ਇੱਕ ਛੇਲੀ ਜੀ। ਅੱਛਾ, ਜਿਵੇਂ ਤੁਸੀਂ ਖਰੀਦ ਦੱਸ ਰਹੇ ਆ ਵੀ ਆ ਕੋਈ 14000 ਦੀ, ਕੋਈ 20000 ਦੀ, ਕੋਈ 34 ਦੀ,
ਤੇ ਇਹ ਬਚਤ ਵੀ ਇਹ ਦੇ ਰਹੀਆਂ ਮੁਨਾਫਾ ਦੇ ਰਹੀਆਂ। ਜਬ ਮੁਨਾਫਾ ਹੀ ਆ ਮਾਸ਼ਾਅੱਲਾ, ਕਿੰਨੀਆਂ ਤਾਂ ਹੋ ਗਈਆਂ ਹੁਣ ਮੁਨਾਫਾ ਹੀ, ਹੁਣ ਵੀ 7 ਮਾਸ਼ਾਅੱਲਾ ਬੱਚੇ ਆ ਇਹਨਾਂ ਦੇ ਜਿਹੜੇ ਹੁਣ ਹੋਏ ਆ 5 ਛੋਟੇ ਛੋਟੇ ਆ, 2 ਥੋੜੇ ਬੜੇ ਆ ਜੀ। ਇਹ ਮੁਨਾਫਾ ਹੀ ਆ ਜੀ ਸਾਰਾ। ਅੱਛਾ, ਤੇ ਤੁਸੀਂ ਆਪਦੇ ਇੱਥੋਂ ਖਰੀਦ ਰਹੇ ਹਾਂ, ਇੱਥੋਂ ਹੀ ਆਪਣੇ ਮਕਾਮੀ ਜੀ, ਕਿਸੇ ਮੰਡੀ 'ਚ ਨਹੀਂ ਮੰਡੀ 'ਚ ਨਹੀਂ, ਮਕਾਮੀ ਇੱਥੇ ਜੀ। ਤੇ ਕੋਈ ਨਸਲ ਦੀ ਗੱਲ ਨਹੀਂ ਹੈ, ਨਹੀਂ ਕੋਈ ਨਹੀਂ, ਮਿਕਸ ਜਿਹੜੀ ਮਕਾਮੀ ਹੈ ਇੱਥੇ ਉਹੀ ਖਰੀਦੀਆਂ ਨੇ। ਮੈਂ ਕਹਿੰਦਾ ਹਜੇ ਵੀ ਮੁੜ ਜਾਓ, ਚੰਗੇ ਰਹਿ ਜਾਓਗੇ। ਮੰਨ ਲਓ ਗੱਲ, ਜਿਹੜੀ ਤੁਹਾਡੀ ਮਕਾਮੀ ਬੱਕਰੀ ਆ, ਜਿੱਦਾਂ ਬਾਈ ਕਹਿੰਦਾ ਨਾ ਵੀ ਸਸਤੀ ਲੱਭਦੀ ਹੈ, ਬਾਹਰ ਜਾਓਗੇ ਤਾਂ ਠਗੀ ਜਾਓਗੇ। ਬੰਦੇ ਤਾਂ ਬੱਕਰੀ ਨੂੰ ਤਾਂ ਬਣਾਤਾ ਬੰਦਿਆਂ ਨੇ ਹੱਥ ਹੀ, ਪਤਾ ਨਹੀਂ ਕਿੰਨੇ ਕਿੰਨੇ ਲੱਖ ਦੀ ਦੱਸਦੇ ਆ। ਹੁਣ ਆ ਬੱਕਰਾ ਤੁਹਾਡੇ ਘਰ ਦਾ ਨਹੀਂ? ਇਹ ਬੱਕਰਾ ਜੀ ਅਸੀਂ ਨਾ ਇੱਕ ਪਹਿਲਾ ਬਰੀਡਰ ਰੱਖਿਆ ਸੀ, ਉਹ ਬਿਮਾਰ ਹੋਇਆ ਤੇ ਅਸੀਂ ਫੌਰਨ ਹੀ ਫਿਰ ਲੈ ਲਿਆ ਸੀ। 36000 ਦਾ ਲਿਆ ਸੀ ਉਦੋਂ ਜੀ ਇਹ। ਗੱਲ ਕਰ, ਮਾਸ਼ਾਅੱਲਾ। ਤੇ ਹੁਣ ਮਾਸ਼ਾਅੱਲਾ ਦੇਖ ਲਓ। ਹਾਂ, ਅੱਛਾ ਲਓ ਜੀ, ਹੁਣ ਇਹ ਬੱਕਰਾ ਜਿਹੜਾ ਨਾ ਜੀ, ਉਸਮਾਨ ਸਾਹਿਬ ਦਿਖਾਓ ਜ਼ਰਾ, ਦੁਬਾਰਾ ਬੱਕਰਾ ਦਿਖਾਓ ਜੀ। ਹਾਂ, ਹੁਣ ਇਹ ਬੱਕਰਾ ਲਿਆ ਜੀ, ਰਾਣਾ ਸਾਹਿਬ ਕਹਿੰਦੇ 36000 ਦਾ। ਹੁਣ ਨਹੀਂ, ਪਹਿਲਾਂ ਲਿਆ। ਨਹੀਂ, ਪਹਿਲਾਂ ਲਿਆ ਸੀ, ਹਾਂ 6 ਜੀ। ਮਹੀਨੇ ਪਹਿਲੇ ਲੈ ਲਿਆ ਹੋਏਗਾ। ਸਮਝ ਆ ਗਈ। ਤੇ ਅੱਜ ਹੁਣ ਦੱਸੋ ਵੀ ਇਸ ਬੱਕਰੇ ਨੂੰ ਕੀ ਆ, ਜਿਹੜਾ ਇਹਦੇ ਨਾਲ ਦਾ ਜਾ ਕੇ ਕਿਸੇ ਫਾਰਮ ਨੂੰ ਪੁੱਛੀ, ਉਹ ਕਹਿੰਦਾ ਮੈਂ 10 ਲੱਖ ਦਾ ਲਿਆ, ਹਾਂ, ਕੋਈ ਕਹਿੰਦਾ ਮੈਂ 5 ਲੱਖ ਦਾ ਲਿਆ, ਕੋਈ ਕਹਿੰਦਾ ਮੈਂ 7 ਲੱਖ ਦਾ ਲਿਆ। ਹੁਣ ਇਹਦੇ ਤੇ ਉਹ 7 ਲੱਖ ਵਾਲੇ ਚ ਕੀ ਖੂਬੀ ਆ? ਹਾਂ, ਕਿਉਂ ਜੀ? ਹੁਣ ਉਹ 7 ਲੱਖ ਜਿਹੜੇ ਨੇ ਲਾਣਾ, ਉਹਨੇ ਜਾਣ ਕੇ ਲਾਣਾ ਜਾਂ ਉਹਦੇ ਕੋਲ ਪੈਸੇ ਵਾਫਰ ਆ। ਪੈਸੇ ਆ ਵਾਧੂ ਦੇਖੋ ਨਾ, ਆ ਮਾਸ਼ਾਅੱਲਾ ਜੀ, ਉਹਦੇ ਬੰਦੇ ਕੋਲ ਜਿਹੜਾ 7 ਲੱਖ ਤੁਸੀਂ ਅੱਗੇ ਮੁਨਾਫੇ ਦੀ ਗੱਲ ਕਰਦੇ ਸੀ, ਆ ਮਾਸ਼ਾਅੱਲਾ ਮੁਨਾਫਾ ਹੀ ਆ ਜੀ। ਆ ਮੁਨਾਫਾ ਦੇਖੋ। ਆ ਇੱਕ ਛੇਲੀ ਆ 3 ਛੇਲੇ, ਉਹ ਵੀ ਛੇਲਾ ਮਾਸ਼ਾਅੱਲਾ ਜੀ। ਆ ਹੁਣ 5 ਬੱਚੇ ਜੀ, ਇਹ ਮੁਨਾਫਾ ਹੀ ਆ ਮਾਸ਼ਾਅੱਲਾ ਜੀ। ਤੇ ਬਾਈ ਜੀ ਇਹ ਬਚੇ ਹੋਏ ਆ, ਅੱਲਾ ਕਰੇ। ਹਾਂ ਮਾਸ਼ਾਅੱਲਾ ਜੀ, ਇਹਨਾਂ ਨੂੰ ਬੱਕਰੀਆਂ ਤੋਂ ਲੈਦਾ ਰਾਤ ਨੂੰ ਰੱਖੀਦਾ ਜੀ। ਹਾਂ, ਤੇ ਉਹ ਉੱਥੇ ਤੂੜੀ ਛੂੜੀ ਪਾਈ ਹੋਈ ਆ ਤੇ ਉੱਥੇ ਬੜੇ ਫਰੈਸ਼ ਰਹਿੰਦੇ ਆ ਜੀ। ਠੀਕ ਆ। ਬਾਈ ਜੀ ਸਬਜ਼ੀ ਦੇ ਨਾਲ ਤੁਸੀਂ ਇਸ ਕੰਮ ਨੂੰ ਕਿਵੇਂ ਜੋੜਿਆ? ਸਬਜ਼ੀ ਦੇ ਨਾਲ ਵੈਸੇ ਸਾਡਾ ਬਣਦਾ ਵੀ ਸੀ ਸਬਜ਼ੀ ਦੇ ਨਾਲ ਕੰਮ ਕਰਨਾ, ਕਿਉਂਕਿ ਸਾਡੇ ਜਿਹੜੇ ਖੇਤ ਖਾਲੀ ਹੁੰਦੇ ਆ ਨਾ ਜੀ, ਤੇ ਫਿਰ ਉੱਥੇ ਅਸੀਂ ਚਰਾਈ ਕਰਾ ਲੈਂਦੇ, ਇੱਥੇ ਸੈਟਅਪ ਸਾਰਾ ਸਾਡਾ, ਸਬਜ਼ੀ ਵੀ ਇੱਥੇ ਲਾਣੇ ਆ ਜੀ। ਉਹ ਮਾਸ਼ਾਅੱਲਾ ਸਾਡਾ ਤਾਂ ਬੜਾ ਈਜ਼ੀ ਆ ਜੀ ਇਹ ਕਰਨਾ ਜੀ। ਯਾਨੀ ਈਜ਼ੀ ਤੁਹਾਡੇ ਵਾਸਤੇ, ਕੋਈ ਨਹੀਂ ਮੁਸ਼ਕਲ। ਆ ਦੇਖੋ ਨਾ, ਇਹ ਅਸੀਂ ਆ ਹੁਣ ਪੱਤੇ ਪਾਣੇ ਆ ਗੋਭੀ ਦੇ ਜੀ, ਤੇ ਜਿਹੜੀ ਗੋਭੀ ਖਿਲ ਖੁੱਲ ਜਾਂਦੀ ਉਹ ਵੀ ਪਾਣੇ ਅਸੀਂ ਇਹਨਾਂ ਨੂੰ, ਤੇ ਨਾਲ ਇਹਨਾਂ ਨੂੰ ਅਸੀਂ ਸਾਇਲੇਜ ਪਾਣੇ ਆ ਜੀ। ਸਾਇਲੇਜ ਦਾ ਮਾਸ਼ਾਅੱਲਾ ਆਪਣਾ ਸਾਡਾ ਕੰਮ ਆ ਜੀ, ਸੈਟਅਪ ਹੈ ਜੀ। ਅੱਛਾ, ਮਾਸ਼ਾਅੱਲਾ। ਹਾਂ, ਤੇ ਫਿਰ ਅਸੀਂ ਸਾਇਲੇਜ ਪਾਣੇ ਜੀ ਨਾਲ। ਤੇ ਅੱਛਾ, ਕਾਹਦਾ ਸੈਲਜ ਹੈ ਇਹ? ਮਕਈ ਦਾ ਜੀ। ਲੈ ਗੱਲ ਕਰ ਜੀ, ਮੱਕੀ ਦਾ ਸੈਲਜ ਖਾ ਰਹੀਆਂ। ਹਾਂ ਦੇਖੋ ਤੁਹਾਡੇ ਸਾਹਮਣੇ ਜੀ। ਹਾਂ ਬਈ, ਤੇ ਕੋਈ ਦੈੜ ਨਹੀਂ, ਕੋਈ ਗੱਲਬਾਤ ਨਹੀਂ ਹੁੰਦਾ, ਵਾਧੂ ਆਟਾ ਪਾਰੇ ਬਸ ਉੱਤੇ। ਹਾਂ ਉੱਤੇ ਥੋੜਾ ਜਦੋਂ ਬਚ ਬੁੱਝ ਜਾਂਦਾ ਜੀ, ਫਿਰ ਵੰਡਾ ਪਾ ਦੇਈਦਾ ਉੱਤੇ ਜੀ। ਵੰਡਾ ਕਾਦਾ? ਉਹ ਵੀ ਦੈੜ ਜੀ। ਇਹ ਆਪਣਾ ਮਕਈ ਤੇ ਕਣਕ ਦਾ ਜੀ। ਮਕਈ ਵੀ ਘਰ ਦੀ ਸੀ, ਕਣਕ ਵੀ ਘਰ ਦੀ ਸੀ। ਹਾਂ, ਉਹ ਪਸਾ ਲਏ ਉੱਥੇ ਚੱਕੀ ਤੋਂ ਜੀ। ਉਹੀ ਮੇਰੇ ਜੀ ਬੜਾ ਮੇਰਾ ਦਿਲ ਰਾਜ਼ੀ ਹੋਇਆ। ਆ ਦੇਖੋ ਮਾਸ਼ਾਅੱਲਾ ਕਿੱਡੇ ਸ਼ੌਕ ਨਾਲ ਖਾਂਦੀਆਂ ਜੀ। ਅਸੀਂ ਇਹੀ ਇੱਕ ਤੂੜੀ ਰੱਖੀ ਹੋਈ ਆ ਅਸੀਂ, ਉਹ ਜਦੋਂ ਸਾਲੇ ਤੋਂ ਪਹਿਲਾਂ ਅਸੀਂ ਆ ਵੰਡਾ ਉੱਤੇ ਪਾਉਂਦੇ ਸੀ ਤੂੜੀ ਦੇ, ਤੇ ਮਾਸ਼ਾਅੱਲਾ ਰਾਜ ਦੇ ਨਾਲ ਚਰਾਈ ਕਰਾ ਲਈਦੀ ਸੀਗੀ ਜੀ। ਨਾ ਮਾਲਕ 'ਚ ਨਖਰਾ, ਨਾ ਬੱਕਰੀਆਂ 'ਚ ਨਖਰਾ। ਇਹ ਡੰਗਰ ਆ, ਇਹਨੂੰ ਜਿੱਦਾਂ ਰੱਖੋ ਰਹਿੰਦਾ ਵਾ, ਇਹਦਾ ਢਿੱਡ ਭਰਨਾ ਚਾਹੀਦਾ। ਤੇ ਉਹ ਦੇਖ ਲਓ ਵੀ ਸੈਲਜ, ਮੱਝਾਂ ਵਾਲਾ ਸੈਲਜ ਖਾ ਰਹੀਆਂ ਤੇ ਰੱਜੂਆਂ, ਤੇ ਖੈਰੀ ਸਲਾਮਤੀ ਤੰਦਰੁਸਤ ਆ। ਗਾਂ ਬੱਚੇ ਵੀ ਤੁਸੀਂ ਦੇਖ ਰਹੇ ਆ, ਤੇ ਕੋਈ ਪੈਸਾ ਨਹੀਂ ਲਾਇਆ ਵਾਧੂ ਵੀ। ਨਹੀਂ ਕੋਈ ਨਹੀਂ ਜੀ, ਪੈਸੇ ਅੱਡੇ ਕੋਈ ਨਹੀਂ ਜੀ। ਆ ਵੀ ਸੈਟਅਪ ਵੀ ਸਾਦਾ ਜਿਹਾ ਹੀ ਆ ਜੀ। ਅੰਦਰ ਵੀ ਉੱਥੇ ਵਾੜਾ ਜਿਹੜਾ ਬਣਾਇਆ ਵੀ ਬਾਂਸ ਪਏ ਸੀ ਸਾਡੇ ਕੋਲ, ਉਹਦੇ ਨਾਲ ਹੀ ਬਣਾਇਆ ਹੋਇਆ ਜੀ। ਹਾਂ, ਤੇ ਇਹਦੇ 'ਚ ਸਿਆਲੇ 'ਚ ਇੱਥੇ ਧੁੱਪ ਲੱਗਦੀ ਆਪਣਾ? ਹਾਂ, ਸਾਰਾ ਦਿਨ ਧੁੱਪ ਸੇਕਦੇ ਆ ਜਾਨਵਰ ਜੀ। ਰਾਤ ਨੂੰ ਅੰਦਰ ਕਰ ਦਈਦਾ। ਇੱਕ ਕੋਠਾ ਪਾਇਆ ਹੈ। ਹਾਂ, ਉੱਥੇ ਲੈ ਬਣਾ ਲਓ ਫਾਰਮ। ਉਹ ਵੀ ਪਹਿਲਾਂ ਹੀ ਸੀਗਾ ਜੀ। ਇਹ ਸਾਰਾ ਦਿਖਾਇਆ ਜੀ ਫਲ, ਇਹ ਜਿਹੜਾ ਸਪੈਸ਼ਲ ਦਿਖਾਇਓ ਜੀ। ਇਹ ਹੁਣ ਕਿਸੇ ਕੋਲ ਚਲੇ ਜਾਈਏ ਨਾ ਜੀ, ਉਹ ਫਾਰਮਾਂ ਵਾਲਿਆਂ ਕੋਲ, ਇਹ ਦੇਖੋ ਜੀ, ਉਹ ਬ੍ਰਾਂਡ ਕਹਿਣਗੇ ਵੀ ਇਹ ਬ੍ਰਾਂਡ ਆ ਜੀ, ਇਹਦਾ ਦੇ ਦਿਓ 2.5 ਲੱਖ ਰੁਪਈਆ ਬੱਚੇ ਦਾ। ਤੇ ਇਹਨੂੰ ਕੀ ਹੈ, ਇਹਨੂੰ ਇਹ ਵਾਧਾ ਫੁੱਲਦਾ ਨਹੀਂ। ਉਹਦੀ ਸਿਹਤ ਦੇਖ, ਉਹਦੇ ਕੰਨ, ਉਹਦਾ ਰੰਗ, ਉਹਦੀ ਸਿਹਤ ਦੇਖੋ ਜੀ, ਸਿਹਤ ਮਾੜੀ ਆ। ਇਹਦੀ ਮਾਂ ਕਿਹੜੀ ਹੈ ਜੀ? ਇਹਨਾਂ ਦੀ ਜਿਹੜਾ ਚਾਚਾ ਦਿਖਾ ਰਿਹਾ, ਇਹਦੀ ਮਾਂ ਜੀ ਇੱਥੇ ਹੈ ਆ ਹੁਣ। ਇਹ ਜੋੜਾ ਜੀ, ਇੱਕ ਉਹ ਲਾਲ ਵੀ ਮੇਰੇ ਖਿਆਲ ਬੱਕਰਾ ਇਹਦੇ ਨਾਲ ਦਾ ਰੋ ਸਾਹਿਬ, ਉਹ ਲਾਲ ਬੱਕਰਾ ਨਹੀਂ, ਪਰਲਾ ਜਿਹੜਾ ਲਾਲ ਆ। ਅਸਲ ਨਾ ਜੀ ਇਹ ਅਸਲ ਚ ਨਾ ਜੀ, ਜਿਹੜਾ ਬਰੀਡਰ ਹੁੰਦਾ ਨਾ, ਉਹ ਤੁਹਾਡਾ ਅੱਛਾ ਹੋਵੇ ਨਾ ਜੀ, ਬੱਚੇ ਫਿਰ ਆਪੇ ਹੀ ਅੱਛੇ ਬਣ ਜਾਂਦੇ ਆ ਜੀ। ਹਾਂ, ਤੇ ਇੱਕ ਸ਼ਾਇਦ ਤੇ ਪੈਸੇ ਲਾਓ, ਬਰੀਡਰ ਚੰਗਾ ਰੱਖੋ। ਹਾਂ, ਬਰੀਡਰ ਚੰਗਾ ਹੋਵੇ। ਸਾਡਾ ਵੀ ਐਡਾ ਚੰਗਾ ਤੇ, ਲੇਕਿਨ ਸਾਡੀ ਬੱਕਰੀਆਂ ਦੇ ਹਿਸਾਬ ਨਾਲ ਮਾਸ਼ਾਅੱਲਾ ਚੰਗਾ ਹੈ ਜੀ। ਤੇ ਇਹਦਾ ਫਿਰ ਇਲਾਕੇ ਨੂੰ ਵੀ ਬੜਾ ਫਾਇਦਾ ਹੋਇਆ ਹੈ ਜੀ। ਹਾਂ ਬਿਲਕੁਲ ਜੀ, ਸਾਰੇ ਆ ਪਿੰਡ ਚੋਂ ਸਾਰੇ ਇੱਥੇ ਜੀ। ਵਾਹ ਵਾਹ। ਰਾਣਾ ਸਾਹਿਬ, ਇਹ ਬੱਕਰੀ ਕਿੰਨੇ ਦੀ ਲਈ ਸੀ? ਇਹ ਬੱਕਰੀ ਜੀ ਸਾਡੀ ਘਰੋਂ ਆਈ ਹੋਈ ਹੈ, ਬੜੇ ਭਾਈ ਦੀ ਆ ਜੀ। ਅੱਛਾ, ਉਹਨਾਂ ਨੇ ਫਿਰ ਇੱਥੇ ਛੱਡੀ ਹੋਈ ਆ ਜੀ। ਉੱਥੇ ਉਹਦੀ ਕੇਅਰ ਨਹੀਂ ਸਹੀ ਹੁੰਦੀ। ਹਾਂ, ਸੋਹਣੀ ਬੱਕਰੀ, ਸੋਹਣੀ ਬੱਕਰੀ ਮਾਸ਼ਾਅੱਲਾ ਦੀ ਆ ਜੀ। ਕੱਦ ਠੀਕ ਆ।
ਨਾ ਨਕੌੜ ਦੇਖਣਾ ਰਿਕਾਰਡ ਦੇਖੋ ਹਾਂਜੀ ਐਡਾ ਨਾਕਾ ਦਾ ਇਹ ਹੁਣ ਸਾਡੇ ਆਪਣੇ ਇਲਾਕੇ ਦੀਆਂ ਬੱਕਰੀਆਂ ਜੀ ਰਾਣਾ ਸਾਹਿਬ ਨੇ ਲਈਆਂ ਜਿਹੜੀਆਂ ਤੇ ਇੱਥੋਂ ਕੋਲੋਂ ਲਈਆਂ ਤੇ ਸਭ ਤੋਂ ਜਿਹੜੀ ਮਹਿੰਗੀ ਬੱਕਰੀ ਆ ਉਹ ਕਹਿੰਦੇ ਵੀ 40,000 ਤੋਂ ਸਭ ਥੱਲੇ ਨਹੀਂ ਜੀ 34000 ਦੀ ਲਈ ਸੀ, ਉਹ ਵੀ 34,000 ਸੂਣ ਵਾਲੀ ਬੱਕਰੀ ਸੀਗੀ ਜੀ। ਹਾਂਜੀ। ਆ ਬੱਕਰੀ ਲਈ ਸੀ ਜੀ 34000 ਦੀ। 34,000 ਦੀ ਤੇ ਉਹ ਵੀ ਇਹਦੀ ਸੂਣ ਵਾਲੀ ਸੀ ਆ ਪੱਠ ਖੜੀ ਆ ਜੀ ਇਹ। ਹਾਂਜੀ। ਆਹਾ ਇਹ ਵੀ ਸੂਈ ਆ ਮਾਸ਼ਾਅੱਲਾ, ਇਹਨੇ ਛੇਲਾ ਦਿੱਤਾ। ਤੇ ਇਹਦਾ ਜਿਹੜਾ ਦੂਸਰਾ ਸੀਗਾ ਜਿਹੜਾ ਉਹ ਬੱਕਰਾ ਸੀਗਾ ਉਹ ਮਾਸ਼ਾਅੱਲਾ ਅਸੀਂ 65000 ਦਾ ਵੇਚਿਆ ਸੀਗਾ। 65000 ਦਾ ਵੇਚਿਆ ਸੀ। ਹੁਣ ਕਿਸੇ ਕੁਰਬਾਨੀ ਤੇ ਜੀ। ਹੋਰ ਕੋਲ ਚਲੇ ਗਏ ਨਾ ਆਪਾਂ ਸਰੋਇਆ ਸਾਹਿਬ ਤੇ ਜਿਹੜੀ ਆ ਬੱਕਰੀ ਆ ਨਾ ਉਹ ਆ ਨਿੱਕੇ ਕੰਨਾਂ ਵਾਲੀ ਉਹਨਾਂ ਨੇ ਕਹਿਣਾ ਜੀ ਇਹ ਬਰਬਰੀ ਆ ਜੀ ਤੇ ਇਹਦਾ ਦੇ ਦਿਓ 2.5 ਲੱਖ। ਇਹ ਜੀ ਨਾ ਬਰਬਰੀ ਆ ਉਹਨਾਂ ਨੇ ਕਹਿਣਾ। ਆਹਾ ਬੱਕਰੀ ਆਹਾ ਤੇ ਨਾਲ ਆ ਬੱਕਰੀ ਬਰਬਰੀ ਆ ਬੱਕਰੀਆਂ ਦੋ ਹਾਂਜੀ ਇਹ ਲਈਆਂ ਸੀਗੀਆਂ ਜੀ 32 ਜਾਂ 34000 ਦੀਆਂ ਜੀ। ਹਾਂਜੀ ਦੋ ਹੀ ਉੱਥੋਂ ਲਈਆਂ ਸੀ ਪਿੰਡੋਂ ਜੀ। ਤੇ ਆ ਨਿੱਕੇ ਕੰਨਾਂ ਵਾਲੀ ਤੇ ਆ ਗੱਲ ਕਰ ਇਹ ਨਿੱਕੇ ਕੰਨਾਂ ਵਾਲੀ ਤੇ ਮਾਸ਼ਾਅੱਲਾ ਦੋ ਛਲਾਰੂ ਆ ਜੀ, ਦੋਏ ਛੇਲੇ ਆ ਮਾਸ਼ਾਅੱਲਾ ਜੀ। 16000 ਦੀ 16000 ਦੀ ਇੱਕ। ਤੇ ਇਹਦਾ ਜਿਹੜਾ ਆਹ ਜਿਹੜੀ ਆ ਬੱਕਰੀ ਆ ਜੀ ਹਾਂਜੀ ਇਹਦਾ ਮੈਂ ਤੁਹਾਨੂੰ ਛੇਲਾ ਦਿਖਾਣਾ ਮਾਸ਼ਾਅੱਲਾ ਜੀ। ਆ ਜਿਹੜਾ ਸਾਡੇ ਕੋਲ ਪਹਿਲਾ ਬਰੀਡਰ ਸੀ ਨਾ ਜੀ ਹਾਂਜੀ ਹਾਂਜੀ ਉਹਦਾ ਜੀ ਇਹ ਆਹ ਇਹ ਆ ਦੇਖੋ ਜੀ ਮਾਸ਼ਾਅੱਲਾ। ਆ ਮਾਸ਼ਾਅੱਲਾ ਜੀ ਇਹਦਾ ਪਹਿਲਾ ਬੱਚਾ ਇਹਦਾ ਆ ਜੀ। ਆ ਲਓ ਐਵੇਂ ਦੱਸੋ ਬਰੀਡਰ ਚੰਗਾ ਸੀ ਨਾ ਜੀ। ਹਾਲਾਂਕਿ ਇਹ ਬੱਕਰੀ ਛੋਟੀ ਜੀ ਆ ਲੇਕਿਨ ਬਰੀਡਰ ਅੱਛਾ ਸੀਗਾ ਇਹ ਤੇ ਮਾਸ਼ਾਅੱਲਾ ਬੱਚਾ ਚੰਗਾ ਆਇਆ। ਤੁਸੀਂ ਜੀ ਇਹ ਦੱਸਿਓ ਸਾਡੇ ਜ਼ਿਮੀਦਾਰ ਭਰਾਵਾਂ ਨੂੰ ਵੀ ਇਹ ਨਾਲ ਬੱਕਰੀਆਂ ਹਰ ਬੰਦਾ ਕਿੱਦਾਂ ਵੀ ਇਦਾਂ ਸਾਦਾ ਜਿਹਾ ਕੰਮ ਕਰਕੇ ਰੱਖੇ। ਆ ਇਹਦਾ ਅਸਲ ਚ ਤਾਂ ਜੀ ਮੈਂ ਤਾਂ ਇਹੀ ਇਹ ਤੋਂ ਸਿੱਖਿਆ ਵੀ ਬੱਕਰੀਆਂ ਖੁੱਲੀਆਂ ਰਹਿਣੀਆਂ ਚਾਹੀਦੀਆਂ ਜੀ। ਆਪਣੇ ਡੇਰਿਆਂ ਤੇ ਆਪਣੇ ਘਰ 'ਚ ਛੋਟਾ ਜਿਹਾ ਵਾੜਾ ਬਣਾਓ ਤੁਸੀਂ ਸਾਦਾ ਜਿਹਾ ਹਾਂਜੀ ਤੇ ਬਣਾ ਕੇ ਵਾੜਾ ਜ਼ਿਆਦਾ ਵੀ ਹੋਵੇ ਕੋਈ ਨਹੀਂ ਜੀ, ਖੁੱਲੀਆਂ ਰਹਿਣ ਬੱਕਰੀਆਂ ਜੀ ਫੇਰ ਹੀ ਇਹ ਖੁਸ਼ ਰਹਿੰਦੀਆਂ ਜੀ। ਤੇ ਤੁਸੀਂ ਇਹਨੂੰ ਬੰਨੋਗੇ ਨਾ ਜੀ ਫੇਰ ਨਹੀਂ ਜੀ। ਹਾਂ ਫੇਰ ਤਾਂ ਜੀ ਦੇਖੋ ਜੀ ਮੁਨਾਫੇ ਦਾ ਅਸਲ ਰਾਜ ਉਹਨਾਂ ਨੇ ਦੱਸਿਆ ਵੀ ਸ਼ਾਇਦ ਸਸਤੀ ਲਓ ਆਪਣੇ ਇਲਾਕੇ ਦੀ ਲਓ। ਜਦੋਂ ਤੁਸੀਂ ਜਾਣਾ ਨਾ ਨਵੀਆਂ ਨਸਲਾਂ ਲੱਭਣੀਆਂ ਜਾਂ ਨਵੇਂ ਰੰਗ ਲੱਭਣੇ ਆ ਤੇ ਫਿਰ ਉਹ ਤੁਸੀਂ ਫਸਦੇ ਚਲੇ ਜਾਣਾ। ਜਦੋਂ ਇੱਕ ਸ਼ੈ ਮੈਂ ਲੱਖ ਰੁਪਏ ਦੀ ਲਈ ਆ ਉਹ ਲੱਖ ਪੂਰਾ ਕਰਦੇ ਉਹਦੇ ਮੈਂ 3 ਸੂਏ ਲਾਉਂਗਾ ਬੱਕਰੀ ਦੇ ਤੇ ਇੱਕ ਸ਼ੈ ਮੈਂ ਲਈ 16000 ਦੀ ਪਹਿਲੇ ਸੂਏ ਮੇਰੇ ਪੈਸੇ ਪੂਰੇ ਹੋਏ। ਅਸਲ ਰਾਜ ਰਾਣਾ ਸਾਹਿਬ ਨੇ ਦੱਸਿਆ ਵੀ ਸ਼ਾਇਦ ਸਸਤੀ ਲਓ ਆਪਣੇ ਇਲਾਕੇ ਚ ਲਓ ਤੇ ਸਾਦੀ ਮਾਦੀ ਇਦਾਂ ਕਰਕੇ ਰੱਖੋ। ਬਿਮਾਰੀਆਂ ਦਾ ਵੀ ਫਰਕ ਪੈ ਜਾਂਦਾ ਜਦੋਂ ਦੂਸਰੇ ਇਲਾਕੇ ਜਾਂਦੀਆਂ ਪਾਣੀ ਹਵਾ ਮਾਫਕ ਨਹੀਂ। ਕਿਉਂ ਜੀ ਇਹ ਗੱਲ? ਹਾਂ ਇੱਥੇ ਤਾਂ ਜੀ ਉਹ ਇੱਥੇ ਦੀਆਂ ਹੀ ਹੁੰਦੀਆਂ ਜੀ, ਉਹ ਇੱਥੇ ਹੀ ਆ ਗਈਆਂ। ਇਹਨਾਂ ਨੂੰ ਮਾਹੌਲ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਮਾਸ਼ਾਅੱਲਾ ਬੜੀ ਠੀਕ। ਹਾਂ ਨਹੀਂ ਜਗ੍ਹਾ ਤੁਸੀਂ ਕਿਧਰੋਂ ਲਿਆਨੇ ਆ ਨੂੰ ਹੋ ਸਕਦਾ ਜੀ ਮਾਹੌਲ ਚ ਹੀ ਨਾ ਐਡਜਸਟ ਹੋਣ ਜੀ। ਹਾਂ ਬਈ ਉਹ ਮੰਗਾਈਆਂ ਸੀਗੀਆਂ ਜਿਵੇਂ ਉਹ ਪਰਲੀ ਰਾਜਸਥਾਨੀ ਦੇ ਕਿਹੜੇ ਹਾਂ ਉਹ ਇੱਥੇ ਆਪਣੇ ਰਾਜਨਪੁਰੀਆਂ ਆਜ਼ਮ ਨੇ ਮੰਗਾਈਆਂ ਸੀ। ਅੱਛਾ ਤੇ ਉਹ ਨਹੀਂ ਕਾਮਯਾਬ ਹੋਈਆਂ ਮਰੀਆਂ। ਨਹੀਂ ਉਹ ਤਾਂ ਬੜੇ ਨੁਕਸਾਨ ਹੋਏ। ਨਹੀਂ ਇੱਥੇ ਸਾਨੂੰ ਇਹੀ ਫਾਇਦਾ ਹੋਇਆ ਨਾ ਮੁਕਾਮੀ ਹੈ ਆ ਇੱਥੇ ਤੇ ਕੋਈ ਨਹੀਂ। ਤੇ ਬੱਕਰੀ ਦੀ ਫਿਤਰਤ ਆ ਜੀ ਇਦਾਂ ਰਹਿਣਾ ਜਿਵੇਂ ਰੱਖੀਆਂ ਹੋਈਆਂ ਨਾ ਬਾਈ ਨੇ ਇਦਾਂ ਬੱਕਰੀ ਦੀ ਰਹਿਣਾ ਫਿਤਰਤ ਆ। ਇਹਨੂੰ ਫਿਤਰਤ ਦੇ ਹਿਸਾਬ ਨਾਲ ਰੱਖੋ। ਇਹਨੂੰ ਜੇ ਤੁਸੀਂ ਬਹੁਤਾ ਬਣਾਓਗੇ ਨਾ ਤੇ ਫਿਰ ਇਹ ਖਰਾਬ ਕਰੂਗੀ। ਹਾਂਜੀ ਐਵੇਂ ਵਾਧੂ ਦੇ ਖਰਚੇ ਨਾ ਕਰੋ। ਅਸੀਂ ਹੁਣ ਤੱਕ ਅਯਾਲੀਆਂ ਨੂੰ ਦੇਖਿਆ, ਅਸੀਂ ਹੁਣ ਤੱਕ ਅਰਬਾਂ ਦੇ ਵਿੱਚ ਦੇਖਿਆ ਇਦਾਂ ਹੀ ਵਾੜੇ ਬਣੇ ਆ। ਹੁਣ ਉਹਨਾਂ ਕੋਲ ਕਿਹੜਾ ਪੈਸੇ ਹੈ ਨਹੀਂ, ਉਹਨਾਂ ਦਾ ਤਾਂ ਤੇਲ ਵਿਕਦਾ। ਉਹ ਤਾਂ ਚਾਹੇ ਬਣਾ ਲੈਣ 40 ਫੁੱਟ ਕੰਧ, ਉਹ ਵੀ ਇਦਾਂ ਵਾੜੇ ਬਣਾਏ ਸੀ। ਬੱਕਰੀ ਬਾਬਾ ਰਾਜੀ ਇਦਾਂ ਰਹਿੰਦੀ ਜਿੱਦਾਂ ਬੱਕਰੀ ਰਾਜੀ ਰਹਿੰਦੀ ਉਦਾਂ ਨੂੰ ਰਾਜੀ ਰੱਖੋ। ਬੰਦੇ ਆਪ ਦੀ ਜਿਹੜੀਆਂ ਨਾ ਉਹ ਸਾਇੰਸ ਲੜਾ ਦਿੰਦੇ, ਕਿਸੇ ਟਾਈਮ ਬਹੁਤ ਹੀ ਲੜਾ ਦਿੰਦੇ। ਜਿੰਨੇ ਵੱਡੇ ਫਾਰਮ ਆ ਸੁਰਿਆ ਸਾਹਿਬ ਜਨੂਬੀ ਪੰਜਾਬ ਵੱਲ ਵੀ ਅਕਸਰ ਆਪਾਂ ਦੇਖਦੇ ਵੀ ਰਹਿੰਦੇ ਉੱਥੇ ਕਾਮਯਾਬ ਉੱਥੇ ਤਰੀਕਾ ਤੁਸੀਂ ਦੇਖ ਲਓ ਇੱਕ 4 ਦੀਵਾਰੀ ਦਾ ਸਿਰਫ ਹਾਤਾ ਵਿਹੜਾ ਤੇ ਬਸ ਆ ਕਮਰੇ ਸ਼ਾਮੀ ਤਾੜ ਦਿੰਦੇ। ਕੋਈ ਟੈਕਨੀਕ ਨਹੀਂ ਉਹਨਾਂ ਨੇ ਲਾਈ ਹੋਈ, ਕੋਈ ਸਕੀਮਾਂ ਨਹੀਂ ਲਾਈਆਂ। ਚਰਾਈ ਤੇ ਕਰਦੇ ਆ, ਖੁੱਲੀ ਛੱਡਦੇ ਆ, ਟੁਰਦੀਆਂ ਫਿਰਦੀਆਂ ਬਿਮਾਰੀ ਤੋਂ ਬਚਦੀਆਂ ਤੇ ਬਿਮਾਰੀ ਤੋਂ ਬਚਦੀਆਂ ਤੇ ਬਸ ਸ਼ਾਮ ਹੋਣਾ ਚਰ ਕੇ ਸ਼ਾਮੀ ਘਰ। ਸਾਨੂੰ ਬੜਾ ਪਸੰਦ ਆਇਆ। ਤੇ ਅਸਲ ਦੇ ਵਿੱਚ ਰਾਣਾ ਸ਼ਾਹ ਸਾਹਿਬ ਦਾ ਜੀ ਕਿਸੇ ਦਿਨ ਅਸੀਂ ਬਹਿ ਕੇ ਗੱਲ ਕਰਨੀ ਹੈ ਜਿਹਦੇ ਵਿੱਚ ਅੱਲਾਹ ਤਾਲਾ ਨੇ ਇਹਨਾਂ ਨੂੰ ਬੜਾ ਨਾਮ ਦਿੱਤਾ, ਬੜੀ ਇੱਜ਼ਤ ਦਿੱਤੀ। ਅਸੀਂ ਆਪਣੀ ਅੱਖੀ ਵੇਖਦੇ ਰਹਿੰਦੇ ਆ ਬੜੇ ਬੜੇ ਜ਼ਿਮੀਂਦਾਰ, ਬੜੀਆਂ ਕੰਪਨੀਆਂ, ਬੀ ਬਣਾਉਣ ਵਾਲੀਆਂ ਕੰਪਨੀਆਂ, ਦੂਈਆਂ ਕੰਪਨੀਆਂ ਆ ਕੇ ਬਾਈ ਕੋਲੋਂ ਸਲਾਹ ਲੈਂਦੀਆਂ। ਰੱਬ ਨੇ ਇਹਨਾਂ ਨੂੰ ਆਪਦੀ ਸਵਾਦ ਵੀ ਫੇਰੀ ਜਾਂਦਾ। ਜਦੋਂ ਤੁਸੀਂ ਕੋਈ ਕੰਮ ਕਰੋ ਤਾਂ ਉਹ ਕੰਮ ਤੁਹਾਡੀ ਪਛਾਣ ਬਣ ਜੇ। ਬਾਈ ਦਾ ਟਨਲ ਫਾਰਮ ਦਾ ਕੰਮ ਕੀਤਾ ਤੇ ਅੱਜ ਉਹਦੀ ਪਛਾਣ ਬਣਿਆ। ਅਖੀਰ ਦੇ ਉੱਤੇ ਮੈਂ ਸਿਰਫ ਇੱਕ ਗੱਲ ਸੁਨੇਹੇ ਦੇ ਤੌਰ ਤੇ ਪੁੱਛਣੀ ਆ ਵੀ ਬਾਈ ਨੇ ਕਿੰਨਾ ਜ਼ਿਮੀਂਦਾਰਾ ਕੀਤਾ ਹੈ ਤੇ ਕਣਕ ਕਿੰਨੀ ਲਾਈ ਲੈ। ਗੱਲ ਬਸ ਆ ਸੁਣਿਓ। ਸਾਡਾ ਮਾਸ਼ਾਅੱਲਾ ਇੱਥੇ ਜੀ 21 ਕਿੱਲਿਆਂ ਦਾ ਜ਼ਿਮੀਂਦਾਰ ਆ ਜੀ ਤੇ ਕਣਕ ਕਿੰਨੀ ਤੇ ਕਣਕ ਜੀ 1 ਕਿੱਲਾ ਆਪਣੇ ਘਰ ਖਾਣ ਨੂੰ, ਕਿੱਲਾ ਘਰ ਖਾਣ, ਬਾਕੀ 20 ਕਿੱਲੇ ਜੀ ਟਨਲ ਮਾਸ਼ਾਅੱਲਾ ਜੀ। ਜ਼ਿਮੀਂਦਾਰ ਬਾਬਾ ਜੀ ਗੁੱਸੇ 'ਚ ਆ ਇਸ ਟਾਈਮ ਤੇ ਉਹ ਜਿਹੜੀ ਫਸਲ ਸਾਨੂੰ ਇਹਨਾਂ ਨੇ ਧੱਕੇ ਦਿੱਤੇ ਆ ਨਾ ਉਹ ਹੁਣ ਬੰਦੇ ਆਪਣੀ ਖਾਣ ਜੋਗੀ ਲਾ ਰਹੇ ਆ। ਬਾਕੀ ਉਹਨਾਂ ਨੇ ਆਪ ਦੀਆਂ ਦੂਈਆਂ ਫਸਲਾਂ ਲਾਈਆਂ ਤੇ ਉਹ ਦੂਈਆਂ ਫਸਲਾਂ ਤੇ ਗੱਲ ਕਿਸੇ ਟਾਈਮ ਕਰਾਂਗੇ। ਇਹਨਾਂ ਕੋਲ ਟਾਈਮ ਵੀ ਥੋੜਾ ਹੁੰਦਾ।
ਹੁਣ ਵੀ ਉਹ ਦਿਖਾਇਓ ਜੀ, ਉਹ ਟਰੈਕਟਰ ਚੱਲ ਰਿਹਾ ਵੱਡਾ, ਤੇ ਸੰਦ ਬਾਈ ਨੇ ਸਾਰੇ ਆਪਣੇ ਰੱਖੇ ਹੋਏ ਆ। ਇਹ ਵੀ ਰੱਬੀ ਵਾਲੀ ਜ਼ਮੀਨ ਖਾਲੀ ਹੋਈ ਸੀਗੀ ਤੇ ਉਹਦੇ ਚ ਹੁਣ ਮਿਰਚਾਂ ਲਾਣੀਆਂ ਜੀ, ਮਿਰਚਾਂ ਲਾ ਰਹੇ ਤੇ ਆ, ਉਹਦੇ ਉਹ ਬੈੱਡ ਬਣਾ ਰਹੇ। ਹਾਂ ਇਹ ਜੀ ਬੜੀ ਰੱਬ ਦੀ ਰਹਿਮਤ ਹੁੰਦੀ ਆ ਜਿਹੜੇ ਬੰਦੇ ਕੋ ਸੰਦ ਸਾਰੇ ਆਪਦੇ ਹੋਣ, ਤੇ ਸੰਦ ਇਹਦੇ ਕੋ ਵੱਡੇ ਟਰੈਕਟਰਾਂ ਤੋਂ, ਬਾਕੀ ਹਜ਼ਾਰ ਐਸੇ ਆ, ਤੇ ਹਜ਼ਾਰ ਵੀ ਐਸੇ ਆ ਜਿਹੜੇ ਦੂਏ ਟਰੈਕਟਰ ਚੱਕ ਹੀ ਨਹੀਂ ਸਕਦੇ। ਮੈਂ ਤੁਹਾਨੂੰ ਜਾਂਦਾ ਹੋਇਆ ਦਿਖਾਣਾ ਵੱਡਾ ਪਲਾਂਟਰ। ਅਸੀਂ ਕਿਹਾ ਵੀ ਚਲੋ ਜਾਂਦੇ ਜਾਂਦੇ ਨਾ ਬਾਈ ਦਾ ਅੰਦਰੋਂ ਹਾਤਾ ਦੇਖੀਏ ਵੀ ਅੰਦਰ ਇਹਨੇ ਕੀ ਕੀਤਾ ਹੈ। ਆ ਦੇਖੋ ਵੀ ਕੱਚੀਆਂ ਕੰਧਾਂ, ਦੱਸਿਓ ਜੀ ਕੀ ਕੀ। ਇਹ ਅਸੀਂ ਨਾ ਜੀ ਗਰਮੀਆਂ ਨੂੰ ਉਹ ਕਮਰਾ ਵੀ ਨਾਲ ਬਣਿਆ, ਉਹਦੇ 'ਚ ਵੀ ਵੈਂਟੀਲੇਸ਼ਨ ਦਾ ਇੰਤਜ਼ਾਮ ਕੀਤਾ ਹੋਇਆ। ਅੱਛਾ। ਤੇ ਆ ਰਾਤ ਨੂੰ ਤਾਂ ਕਿ ਜਿਹਨੇ ਕੋਈ ਅੰਦਰ ਬਹਿਣਾ ਹੋਵੇ ਅੰਦਰ ਬਹਿ ਜਾਵੇ, ਬਾਹਰ ਬੈਠਣਾ ਹੋਵੇ ਬਾਹਰ ਬੈਠ ਜਾਵੇ। ਹਾਂ। ਤੇ ਜਿਹੜੇ ਇਹਦੇ ਤੇ ਵੀ ਕੋਈ ਨਹੀਂ ਲੰਮਾ ਚੌੜਾ ਜੀ ਖਰਚਾ ਅਸੀਂ ਕੀਤਾ। ਆ ਬਾਂਹ ਸਾਡੇ ਕੋਲ ਟਨਲ ਦੇ ਹੀ ਪਏ ਆ ਜੀ, ਅੱਛਾ। ਤੇ ਇੱਟਾਂ ਵੀ ਪੁਰਾਣੀਆਂ ਇੱਥੇ ਪਈਆਂ ਸੀਗੀਆਂ ਜੀ। ਹਾਂ। ਉਹੀ ਉਹ ਮਿਸਤਰੀ ਨੂੰ ਦਿਹਾੜੀ ਦਿੱਤੀ, ਉਹ ਮਾਸ਼ਾਅੱਲਾ ਬਣਾ ਕੇ ਚਲੇ ਗਿਆ ਜੀ। ਬੜਾ ਸਵਾਦੀ ਕੰਮ, ਥੋੜਾ ਤੇ ਸਾਦਾ ਕੰਮ, ਸਾਦਾ ਕੰਮ। ਇੱਟਾਂ ਜੋੜ ਕੇ ਵਿੱਚੋਂ ਬਾਂਸ ਟਪਾਤੇ, ਤੇ ਬੱਕਰੀਆਂ ਇੱਥੇ ਧੁੱਪੇ ਬੈਣ, ਅੰਦਰ ਬੈਣ, ਛਾਵੇਂ ਬੈਣ, ਤੇ ਆ ਟੂਬਲੀ ਚੱਲ ਰਹੀ ਆ ਪਲੇਟਾਂ ਦੇ ਉੱਤੇ। ਹਾਂ ਇਹਦਾ ਨਾਲ ਚਲੋ ਪਾਣੀ ਦਾ ਤਾਜ਼ਾ ਫਰੈਸ਼ ਮਿਲ ਜਾਂਦਾ ਬੱਕਰੀਆਂ ਨੂੰ ਜੀ। ਰੱਬ ਦੀ ਜ਼ਾਤ ਜੀ ਤੁਹਾਡੇ ਰਿਜ਼ਕ 'ਚ ਬਰਕਤ ਦੇਵੇ, ਆਮੀਨ। ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਬੜੀ ਤੁਸੀਂ ਸੱਚੀ ਗੱਲ ਦੱਸੀ ਤੇ ਸੋਹਣੀ ਗੱਲ ਦੱਸੀ, ਸਵਾਦ ਆਇਆ ਜੀ। ਦੇਖ ਲਓ ਇਹ ਤਾਂ ਲਾਈਵ ਨਜ਼ਰ ਆ ਹੀ ਰਿਹਾ ਜੀ, ਤੁਹਾਡੇ ਸਾਹਮਣੇ ਸਾਦਾ ਜਿਹਾ ਸਾਰਾ ਸੈਟਅਪ ਆ ਜੀ। ਉਹਨਾਂ ਦੀ ਅਸੀਂ ਦੇਖਿਆ ਮੇਰੇ ਵਰਗੇ ਨਾ ਹਵਾਈ ਗੱਲਾਂ ਵਿੱਚੋਂ ਕਰ ਜਾਂਦੇ, ਉਹ ਨਹੀਂ ਕਰਨੀਆਂ ਚਾਹੀਦੀਆਂ। ਜਿਹੜੇ ਸੁਣਨ ਵਾਲੇ ਕਿਸੇ ਨੇ ਕੰਮ ਕਰਨਾ ਹੋਵੇ ਉਹ ਫਿਰ ਪੈ ਯੱਬ ਨੂੰ ਜਾਂਦਾ। ਨਹੀਂ ਜੀ ਉਹ ਹਵਾਈ ਗੱਲਾਂ ਦਾ ਨਾ ਬੜਾ ਨੁਕਸਾਨ ਹੁੰਦਾ ਹੈ ਜੀ। ਹਾਂ ਜੀ। ਲੋਕ ਵੀਡੀਓਜ਼ ਦੇਖ ਕੇ ਜਿਹੜਾ ਨਾ ਜੀ ਕਾਰੋਬਾਰ ਸ਼ੁਰੂ ਕਰਦੇ ਆ, ਲੇਕਿਨ ਉਹ ਓਟ-ਪੋਟਨ ਨਹੀਂ ਹੁੰਦੀ। ਇਹ ਜੀ ਗੁਨਾਹ ਆ ਜੀ, ਚੀਟਿੰਗ ਲੋਕਾਂ ਦੇ ਨਾਲ ਜੀ। ਵਾਹ ਵਾਹ ਵਾਹ। ਹੁਣ ਜਿਵੇਂ ਤੁਸੀਂ ਉਹ ਕੱਟੇ ਰੱਖੇ ਸੀ ਵੀਡੀਓ ਦੇਖ ਕੇ ਜੀ, ਤੇ ਉਹ ਦੇਖ ਲਓ ਵੀ ਕਿੰਨਾ ਨੁਕਸਾਨ ਹੋਇਆ ਜੀ। ਉਹਨਾਂ ਨੇ ਪ੍ਰੋਫਿਟ ਇੰਨਾ ਦੱਸਿਆ ਲੇਕਿਨ ਉਹ ਹੋਇਆ ਨਾ ਜੀ। ਬਸ ਜੀ ਆਹ ਸੋਚ ਚਾਹੀਦੀ ਹੈ, ਜੈਨੂਇਨ ਗੱਲ ਕਰੋ ਜੀ ਤਾਂ ਕਿ ਲੋਕ ਉਹਦੇ ਤੋਂ ਸਬਕ ਹਾਸਲ ਕਰਨ। ਵਾਹ ਵਾਹ ਵਾਹ, ਜਿਉਂਦੇ ਵਾਸਤੇ। ਹੁਣ ਤੁਹਾਨੂੰ ਮਾੜੇ ਜਿਹੇ ਪਟੜੇ ਦਿਖਾਈਏ ਫਿਰ ਚੱਲਦੇ। ਅੱਛਾ ਜੀ, ਇਹਦਾ ਦੱਸਿਓ ਥੋੜਾ ਜਿਹਾ ਵੀ ਇਸ ਟਾਈਮ ਕੀ ਹੋ ਰਿਹਾ ਇੱਥੇ। ਇਹ ਜੀ ਅਸੀਂ ਇੱਥੇ ਮਿਰਚਾਂ ਵਾਸਤੇ ਜਿਹੜਾ ਨਾ ਜੀ ਉਹਦੇ ਬੈੱਡ ਬਣਾ ਰਹੇ ਆ। ਅੱਛਾ। ਇਹ ਗੋਭੀ ਵਾਲੀ ਪੈਲੀ ਸੀ, ਖਾਲੀ ਹੋਈ ਆ। ਪਹਿਲਾਂ ਤਾਂ ਅਸੀਂ ਖਰ ਫਸਲ ਲਾ ਲਈ ਆ, ਜਿਹੜੀ ਟਾਈਮ ਨਾਲ ਲਾਣੀ ਸੀ ਉਹ ਲਾ ਲਈ ਆ। ਹੁਣ ਇਹ ਲੇਟ 'ਚ ਅਸੀਂ ਹੁਣ ਕਰ ਰਹੇ ਆ। ਉਹ 10 ਦਿਨ ਵੈਸੇ ਤਾਂ ਲੇਟ ਹੈ, ਲੇਕਿਨ ਕੋਈ ਨਹੀਂ, ਪਹਿਲਾਂ ਅਰਲੀ ਲੱਗੀ ਹੋਈ ਸਾਡੀ ਸਬਜ਼ੀ। ਆ ਮਸ਼ੀਨ ਦਾ ਵੀ ਦੱਸਿਓ ਜੀ। ਇਹਦਾ ਨਾ ਜੀ ਮਸ਼ੀਨ ਦਾ ਇਹ ਰੇਜਰ ਹੁੰਦਾ ਜੀ ਮਿਰਚਾਂ ਵਾਲਾ। ਅੱਛਾ। ਇਹਦੀ ਖਸੂਸੀਅਤ ਇਹ ਆ ਕਿ ਸਾਰੀਆਂ ਇਹਦੀਆਂ ਪਰਮਿਸ਼ਨ ਜਿਹੜੀਆਂ ਨੇ ਐਗਜ਼ੈਕਟ ਪੂਰੀਆਂ ਆ ਜੀ। ਅੱਛਾ। ਕਿਉਂਕਿ ਜਿਹੜਾ ਅਸੀਂ ਮਾਰਕੀਟ 'ਚੋਂ ਛਾਪਰ ਲੈਂਦੇ ਆ ਨਾ ਜੀ, ਜਿਹੜਾ ਉੱਪਰ ਪਾਈਦਾ ਇਹਦੇ, ਹਾਂ ਹਾਂ, ਉਹਦੀ ਜਿਹੜੀ ਆ ਨਾ ਪਰਮਿਸ਼ ਇੱਕ 4 ਫੁੱਟ ਦਾ ਹੁੰਦਾ, ਇੱਕ 2 ਫੁੱਟ ਦਾ ਹੁੰਦਾ ਜੀ। ਅੱਛਾ। ਉਹਦੇ ਵਾਸਤੇ ਫਿਰ ਉਹਦੀ ਨਾ ਐਗਜ਼ੈਕਟ ਜਿਹੜੀ ਆ ਨਾ ਜੀ, ਐਗਜ਼ੈਕਟ ਬੈੱਡ ਬਣਨਾ ਚਾਹੀਦਾ ਤੇ ਤਾਂ ਉਹ ਪੈਂਦਾ ਆ। ਅਗਰ ਇਹਦੀ ਪਰਮਿਸ਼ ਥੋੜੀ ਜੀ ਉੱਪਰ ਨੀਚੇ ਹੋਵੇ ਨਾ ਜੀ, ਹਾਂਜੀ, ਫਿਰ ਉਹ ਪੂਰਾ ਨਹੀਂ ਆਂਦਾ ਜੀ। ਠੀਕ। ਇਹਦੀ ਮਖਸੂਸ ਪਰਮਿਸ਼ਾਂ ਹੁੰਦੀਆਂ ਜੀ ਜਿਹੜੀਆਂ। ਨਹੀਂ ਮਾਸ਼ਾਅੱਲਾ ਬੜਾ ਸੋਹਣਾ ਬਣਿਆ ਜੀ। ਇਹ ਤਾਂ ਜਿਹੜਾ ਨਾ ਜੀ ਅੱਗੇ ਜੀ ਇਹ ਦੌਰ ਸੀਗਾ ਜੀ, ਅਖੀ ਬਣਾਉਂਦੇ ਸੀ ਨਾ ਆਹ ਬੈੱਡ ਜਿਹੜਾ, ਤੇ ਇਹਦੇ ਉੱਤੇ ਨਾ ਵਾਧਾ ਘਾਟਾ ਹੁੰਦਾ ਸੀ, ਪਾਸਿਓਂ ਮਿੱਟੀ ਚੱਕ ਕੇ ਉਹ ਪੂਰੀ ਕਰਨੀ। ਬੜਾ ਹਾਂਜੀ, ਅਸੀਂ ਵੀ ਪਹਿਲਾਂ ਇਹ 2017 ਤੋਂ ਪਹਿਲਾਂ ਅਸੀਂ ਇਦਾਂ ਹੀ ਸਿੰਪਲ ਹੀ ਕਰਦੇ ਸੀਗੇ। ਅਸੀਂ ਫਿਰ ਇਹਦੀ ਫੋੜਿਆਂ ਦੇ ਨਾਲ ਮਿੱਟੀ ਪੂਰੀ ਕਰਨੀ। ਹਾਂ। ਅਸੀਂ ਉਹ ਸਿੰਪਲ ਉਹਨੂੰ ਮਕਈ ਵਾਲੇ ਨੂੰ ਸੈੱਟ ਕਰਕੇ ਇੱਕ ਫਿਰ ਐਂ ਜਾਣਾ, ਦੂਸਰਾ ਐਂ ਆਣਾ, ਜਦੋਂ ਦੂਜੇ ਨੇ ਐਂ ਨੂੰ ਆਣਾ, ਉਹਨੇ ਪਹਿਲਾਂ ਜਿਹੜਾ ਢਾ ਦੇਣਾ। ਹਾਂ। ਉਹ ਤੇ ਸਾਡੀ ਲੇਬਰ ਬੜੀ ਪੈਂਦੀ ਸੀਗੀ ਜੀ। ਹੁਣ ਇਹ ਮਾਸ਼ਾਅੱਲਾ ਪੂਰਾ ਜਿਹੜਾ ਨਾ ਜੀ ਪੂਰਾ ਬੈੱਡ ਬਣਾ ਦਿੰਦਾ ਜੀ, ਤੇ ਪੂਰਾ ਛਾਪਰ ਆਂਦਾ ਜੀ, ਤੇ ਕੋਈ ਪਰੇਸ਼ਾਨੀ ਨਹੀਂ ਮਾਸ਼ਾਅੱਲਾ ਜੀ। ਇਹਦਾ ਫਿਰ ਇਲਾਕੇ ਨੂੰ ਬੜਾ ਫਾਇਦਾ ਹੋਇਆ ਜੀ। ਹਾਂ। ਵੀ ਹੁਣ ਪਹਿਲਾਂ ਤਾਂ ਮੈਂ ਹੀ ਸੀਗਾ ਇੱਥੇ ਸਬਜ਼ੀ ਲਾਂਦਾ ਜੀ। ਤਕਰੀਬਨ ਮੇਰਾ ਖਿਆਲ ਹੈ ਮੈਂ 2010 ਤੋਂ ਲਾ ਰਿਹਾ ਜੀ ਮਾਸ਼ਾਅੱਲਾ। ਤੇ ਅਸੀਂ ਵੀ 7 ਸਾਲ 6 ਸਾਲ ਬੜੀ ਪੀ ਕੱਟੀ। ਫਿਰ 2017 ਬੜਾ ਅੱਛਾ ਸੀਜ਼ਨ ਲੱਗਿਆ ਸਾਡਾ ਮਿਰਚ ਦਾ ਜੀ। ਉਦੋਂ ਅਸੀਂ ਲਾਸਟ ਟਾਈਮ ਲਾਈ ਸੀ 골ਡਨ ਹਾਰਟ ਜੀ, ਹਾਜੀ ਸੰਦੀ ਵੈਰਾਈਟੀ। ਅੱਲਾ ਨੇ ਬੜਾ ਰਿਜ਼ਕ ਦਿੱਤਾ। ਫਿਰ ਮਾਸ਼ਾਅੱਲਾ ਜੀ ਅਸੀਂ ਟਰੈਕਟਰ ਲਿਆ 85, ਹੋਰ ਮਾਸ਼ਾਅੱਲਾ ਕਾਫੀ ਸਾਰੇ ਔਜ਼ਾਰ ਲਏ। ਫਿਰ ਅਸੀਂ ਰੇਜਰ ਲਿਆਂਦਾ ਜੀ ਮੁਲਤਾਨ ਤੋਂ, ਐਗਰੀਕਲਚਰ ਇਸੇ ਕੰਮ 'ਚ ਹੀ ਬਣਾਇਆ ਸਾਰਾ। ਹਾਂ ਅਲਹਮਦੁਲਿਲਾ, ਅੱਲਾ ਨੇ ਬੜਾ ਰਿਜ਼ਕ ਦਿੱਤਾ ਜੀ, ਬੜਾ ਸੋਹਣਾ ਮਾਸ਼ਾਅੱਲਾ ਜੀ। ਤੇ ਤੁਸੀਂ ਇਹਦੀ ਪਰਮਿਸ਼ਨ ਦੀ ਗੱਲ ਕਰਦੇ ਸੀਗੇ। ਇਹਦਾ ਜਿਹੜਾ ਉੱਪਰਲਾ ਬੈੱਡ ਆ ਨਾ ਜੀ, ਇਹਦੀ ਬੈੱਡ ਦੀ ਆ ਪਰਮਿਸ਼ 27 ਇੰਚ ਜੀ। ਅੱਛਾ। ਇਹਦੀ ਜਿਹੜੀ ਖਾਲੀ ਆ ਇਹ 24 ਇੰਚ ਆ ਜੀ, ਤਕਰੀਬਨ 24 ਇੰਚ ਹੀ ਆ। ਤੇ ਇਹਦੀ ਜਿਹੜੀ ਆ ਇਹਦੀ ਗਹਿਰਾਈ ਆ ਇਹ 10-11 ਇੰਚ ਆ। ਇਹਦੇ ਅਗਰ ਜ਼ਮੀਨ ਨਾ ਥੋੜੀ ਤਿਆਰ ਹੋਈ ਫਿਰ ਇਹਦੀ ਗਹਿਰਾਈ ਘਟ ਵੀ ਜਾਂਦੀ ਹੈ, ਅਗਰ ਅੱਛੀ ਹੋਵੇ ਤੇ 11-12 ਇੰਚ ਵੀ ਚੱਲ ਜਾਂਦੀ ਹੈ ਜੀ। ਇਸੇ ਇੱਕ ਤੇ 2 ਲਾਈਨਾਂ ਲੱਗਣਗੀਆਂ ਜੀ ਇਹਦੇ ਤੇ ਕਿਨਾਰੀ ਤੇ ਇੱਥੇ ਨਿਕਲਣਗੇ। ਇੱਥੇ ਜਿਹੜਾ ਅਸੀਂ ਛਾਪਰ ਸੁਰਾਖ ਕੱਢਾਂਗੇ ਨਾ ਜੀ, ਇਹਦੇ 2 ਲਾਈਨਾਂ, ਇੱਕ ਇਸ ਸਾਈਡ ਤੇ ਇੱਕ ਉਸ ਸਾਈਡ ਤੇ 2 ਲਾਈਨਾਂ ਹੋਣਗੀਆਂ, ਯਾਨੀ ਕਿ ਪੂਰੇ ਟਨਲ 6 ਲਾਈਨਾਂ ਜੀ। ਮੈਂ ਉਦੋਂ ਗੱਲ ਕੀਤੀ ਸੀ
ਵੀ ਕੋਈ ਬੰਦਾ ਕਿਸੇ ਕੰਮ 'ਚ ਟਿਕ ਜਾਵੇ, ਇੱਕ ਥਾਂ ਤੇ ਖੜ ਜਾਓ, ਚਿਮੜ ਜਾਓ, ਰੱਬ ਕਾਮਯਾਬੀ ਦਿੰਦਾ, ਫਿਰ ਰੱਬ ਨਾਮ ਵੀ ਬਣਾ ਦਿੰਦਾ। ਬਾਈ ਦੱਸ ਰਿਹਾ ਵੀ 2010 ਤੋਂ ਪੀ ਵੀ ਬੜੀ ਕੱਟਣੀ ਪਈ। ਆ ਇੱਕ ਹੁੰਦੀ ਨਹੀਂ ਹਰੀ ਮਿਰਚ, ਇਹ ਉੱਦਾਂ ਨਹੀਂ ਖਾ ਹੁੰਦੀ, ਜਦੋਂ ਕੂੰਡੀ ਸੋਟੇ ਜਿਹਨੂੰ ਰਗੜਾਈ ਮਿਲਦੀ ਹੈ ਨਾ, ਪੂਰੀ ਰਗੜੀ ਹੁੰਦੀ, ਫਿਰ ਜਾ ਕੇ ਰੋਟੀ ਨਾਲ ਬੰਦੇ ਖਾਂਦੇ ਸਵਾਦ ਨਾਲ। ਰਗੜੀਨ ਤੋਂ ਬਾਅਦ ਬੰਦਾ ਬਣਦਾ, ਪੀ ਕੱਟਣ ਤੋਂ ਬਾਅਦ ਬੰਦਾ ਬਣਦਾ। ਉਹ ਟਾਈਮ ਔਖਾ ਹੁੰਦਾ, ਬੰਦਾ ਉਸ ਟਾਈਮ ਕਹਿ ਰਿਹਾ ਹੁੰਦਾ ਯਾਰ ਮੈਂ ਕਿੱਥੇ ਫਸ ਗਿਆ, ਪਰ ਰੱਬ ਦੀ ਜ਼ਾਤ ਉਹਨੂੰ ਕੁਝ ਬਣਾ ਰਹੀ ਹੁੰਦੀ ਹੈ, ਬਣਾ ਰਹੀ ਤੇ ਉਹ ਪੀ ਕੱਟੀ ਆ। ਤੇ ਅੱਜ ਮਾਸ਼ਾਅੱਲਾ ਬਾਈ ਤੁਹਾਨੂੰ ਆਪੇ ਹੀ ਦੱਸ ਰਿਹਾ ਵੀ ਕਿੱਥੇ ਪਹੁੰਚ ਗਿਆ। ਅਲਹਮਦੁਲਿਲਾ ਜੀ, ਅੱਲਾ ਨੇ ਬੜਾ ਰਿਜ਼ਕ ਦਿੱਤਾ ਜੀ ਇਸ ਟਨਲ 'ਚ ਮਾਸ਼ਾਅੱਲਾ ਜੀ। ਬੜਾ ਹੁਣ ਤੇ ਟਰੈਕਟਰ ਨਾਲ ਲੰਘ ਲੈਂਦੇ ਤੇ ਕਰਨੇ ਗੱਲ ਜੀ। ਬਾਈ ਕੋਈ ਇਲਮ ਬੜਾ, ਤੇ ਕਦੀ ਮੌਕੇ ਦੇ ਹਿਸਾਬ ਨਾਲ ਨਾ ਕੱਲੀ ਕੱਲੀ ਸ਼ਾਇਦ ਹੀ ਗੱਲ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਕੀ ਗੱਲ ਕਰਨ ਲੱਗੇ ਸੀ? ਅਸੀਂ ਨਾ ਜਦੋਂ ਮੈਂ ਇਹਦੇ 'ਚ ਜ਼ਿਮੀਦਾਰੇ 'ਚ ਆਇਆ, ਪਹਿਲਾਂ ਅਸੀਂ ਸਾਦਾ ਜ਼ਿਮੀਦਾਰਾ ਕਰਦੇ, ਸਾਦਾ ਸਬਜ਼ੀਆਂ ਲਾਉਂਦੇ ਸੀ ਓਪਨ ਵਾਲੀਆਂ। ਤੇ ਜਦੋਂ ਮੈਂ ਇਹਦੇ 'ਚ ਆਇਆ ਨਾ, ਤੇ ਸਾਰੇ ਜਿਹੜੇ ਮੇਰੇ ਦੋਸਤ ਸੀ, ਰਿਸ਼ਤੇਦਾਰ ਸੀ, ਸਾਰੇ ਇਹ ਕਹਿੰਦੇ ਸੀ ਤੂੰ ਪੜ੍ਹ ਲਿਖ ਕੇ ਯਾਰ ਇਹ ਕਿਹੜੇ ਕੰਮ ਨੂੰ ਲੱਗ ਗਿਆ, ਕਿਹੜੇ ਕੰਮ ਨੂੰ ਲੱਗ ਗਿਆ। ਵਾਹ ਵਾਹ। ਤੇ ਲੇਕਿਨ ਜਦੋਂ ਅੱਲਾ ਨੇ ਇੱਥੋਂ ਰਿਜ਼ਕ ਦਿੱਤਾ, ਦੇਖਾ ਦੇਖੀ ਮਾਸ਼ਾਅੱਲਾ ਜਿਹੜੀ ਯੰਗ ਜਨਰੇਸ਼ਨ ਉਹ ਇਸ ਕੰਮ ਵੱਲ ਆ ਗਈ। ਹੁਣ ਅਲਹਮਦੁਲਿਲਾ ਸਾਡੇ ਇੱਥੇ ਤਕਰੀਬਨ ਜੀ ਮੇਰਾ ਖਿਆਲ ਹੈ ਕੋਈ 300-400 ਏਕੜ 200 ਏਕੜ ਮਾਸ਼ਾਅੱਲਾ ਇੱਥੇ ਟਨਲ ਲੱਗਦਾ ਹੋਣਾ ਸਾਡੇ ਇਲਾਕੇ 'ਚ। ਉਹ ਦੇਖਾ ਦੇਖੀ ਮਾਸ਼ਾਅੱਲਾ ਸਾਰੇ ਲੋਕ ਇਧਰ ਕਾਫੀ ਲੋਕ ਆ ਗਏ ਜੀ ਇਹਦੇ 'ਚ। ਉਹ ਜਿਹੜਾ ਇਸ ਟਾਈਮ 500 ਕਿੱਲਾ ਟਨਲ ਫਾਰਮਿੰਗ 'ਚ ਲੱਗਾ ਨਾ, ਤੇ ਉਹ ਮਾਸ਼ਾਅੱਲਾ ਉਹ ਸਾਰਿਆਂ ਦੇ ਉਸਤਾਦ ਇਹ ਆ। ਤੇ ਇਹ ਸਿਆਣੇ ਕਹਿੰਦੇ ਜਿਹੜੇ ਖੂਹ ਤੋਂ ਕੋਈ ਪਾਣੀ ਨਾ ਭਰੇ ਨਾ, ਉਹ ਖੂਹ ਵੀ ਸੁੱਕ ਜਾਂਦਾ। ਇਹ ਖੂਹ 'ਚੋਂ ਲੋਕ ਪਾਣੀ ਭਰਦੇ ਆ, ਹਜੇ ਵੀ ਭਰਦੇ ਆ, ਤਾਂ ਖੂਹ ਚੱਲਦਾ। ਇਹਨਾਂ ਨੇ ਫੈਜ਼ ਵੰਡਿਆ, ਜਿਹੜਾ ਹੁਨਰ ਇਹਨਾਂ ਕੋਲ ਸੀ, ਜਿਹੜੇ ਤਜਰਬੇ ਇਹਨਾਂ ਨੇ ਕੀਤੇ, ਜਿਹੜੇ ਘਾਟੇ ਇਹਨਾਂ ਨੇ ਖਾਦੇ, ਇਹਨਾਂ ਨੇ ਦੂਆਂ ਨੂੰ ਬਚਾਇਆ, ਗਾਂ ਸਲਾਹ ਦਿੱਤੀ, ਗਾਂ ਇਲਮ ਵੰਡਿਆ। ਇਹ ਰੱਬ ਨੂੰ ਬੜਾ ਪਸੰਦ ਆ। ਤੁਸੀਂ ਜਿਹੜੇ ਘਾਟੇ ਦੀ ਗੱਲ ਕਰਦੇ ਆ ਨਾ ਜੀ, ਮੇਰੇ ਦੇਖਣ 'ਚ ਘਾਟਾ ਉਦੋਂ ਹੀ ਹੁੰਦਾ ਜਦੋਂ ਕੋਈ ਬੰਦਾ ਕੰਮ ਛੱਡ ਦਿੰਦਾ। ਜਦੋਂ ਤੁਹਾਨੂੰ ਘਾਟਾ ਪਿਆ, ਕੁਝ ਤਾਂ ਕੁਦਰਤੀ ਹੁੰਦੀ ਆ ਜੀ ਆਫਤ, ਤੇ ਬਾਕੀ ਤੁਹਾਨੂੰ ਆਪਣੀ ਕਮੀ ਕੁਤਾਈਆਂ ਦਾ ਪਤਾ ਲੱਗਦਾ ਆ ਵੀ ਕਿੱਥੇ ਮੇਰੇ ਕੋਲ ਗਲਤੀ ਹੋ ਗਈ, ਟਾਈਮ ਨਹੀਂ ਸਹੀ ਸੀ ਜਾਂ ਬੀ ਨਹੀਂ ਸਹੀ ਸੀ। ਉਹ ਤੁਸੀਂ ਅਗਰ ਅਗਲੀ ਕਾਸ਼ਤ ਅਗਲੀ ਬਜਾਈ 'ਚ ਉਸ ਕਮੀਆਂ ਦੂਰ ਕਰੋ ਤੇ ਇਨਸ਼ਾਅੱਲਾ ਅੱਲਾਹ ਤਾਲਾ ਤੁਹਾਨੂੰ ਰਿਜ਼ਕ ਦੇਗਾ। ਅੱਛਾ ਜੀ, ਅਖੀਰ ਦੇ ਉੱਤੇ ਨਾ ਜੀ ਤੁਹਾਨੂੰ ਮੈਂ ਦੱਸਿਆ ਨਾ ਵੀ ਅਸੀਂ ਬਹਿ ਕੇ ਬਾਈ ਸ਼ਾਹਦ ਨਾਲ ਗੱਲ ਫਿਰ ਕਿਸੇ ਟਾਈਮ ਕਰਾਂਗੇ। ਹੁਣ ਮੈਂ ਗੱਲ ਇਹ ਕਰਨ ਲੱਗਿਆ ਸੀ ਵੀ ਅਖੀਰ ਤੇ ਸਾਨੂੰ ਸਿਰਫ ਇੱਕ ਗੱਲ ਦੱਸ ਦਿਓ ਵੀ ਇਹਨੂੰ ਦਿਖਾਇਓ ਜੀ, ਗੋਭੀ ਲੱਗੀ ਹੋਈ ਹੈ ਖਾਸੀ ਮਾਸ਼ਾਅੱਲਾ। ਤੇ ਗੋਭੀ ਨੂੰ ਜੀ ਇਸ ਟਾਈਮ ਜਿਹੜਾ ਨਾ ਛਿੱਤਰ ਫਿਰ ਰਿਹਾ ਵੀ ਡੰਗਰ ਨਹੀਂ ਖਾ ਰਹੇ। ਉਹ ਨਹੀਂ ਜੀ, ਛਿੱਤਰ ਕਾਹਦਾ ਫਿਰਦਾ ਪਿਆ ਜੀ। ਪਹਿਲਾਂ ਜਦੋਂ ਸਟਾਰਟ ਹੋਈ ਆ ਇਹ 300-450 ਨੂੰ ਪੰਸੇਰਾ ਸੀ 5 ਕਿਲੋ। ਅੱਛਾ। ਤੇ ਹੁਣ 100 120 30 140 ਦਾ ਜੀ ਅਸੀਂ 7 ਕਿਲੋ ਦਾ ਛਾਪਰ ਭਰਦੇ ਆ ਜੀ। ਠੀਕ ਆ ਮਾਸ਼ਾਅੱਲਾ, ਕੋਈ 200-300 ਛਾਪਰ ਹੋ ਜਾਂਦਾ, ਕੋਈ 20-30 ਹਜ਼ਾਰ ਰੁਪਈਆ ਲੇਬਰ ਚਲੇ ਜਾਂਦੀ ਆ ਜੀ। ਆਪਣੀ ਲੇਬਰ ਅੱਜ ਕੱਲ੍ਹ ਜ਼ਿਆਦਾ ਲੱਗੀ ਹੁੰਦੀ ਆ ਨਾ, ਟਨਲ ਲਾ ਰਹੇ ਆ ਤੇ ਅਲਹਮਦੁਲਿਲਾ ਠੀਕ ਆ ਮਾਸ਼ਾਅੱਲਾ ਜੀ। ਅਸਲ 'ਚ ਇਹ ਸਬਜ਼ੀਆਂ ਦੇ ਤਾਂ ਹੁੰਦੇ ਆ ਜਾਂ ਜਦੋਂ ਲੇਟ 'ਚ ਰੇਟ ਹੁੰਦੇ ਆ ਜਾਂ ਫਿਰ ਅਗੇਤੀ ਦੇ ਰੇਟ ਹੁੰਦੇ ਆ। ਜਦੋਂ ਆਮ ਮੌਸਮ ਦੇ ਵਿੱਚ ਉਦੋਂ ਹੀ ਹੁੰਦਾ ਆ ਵੀ ਜਦੋਂ ਬਹੁਤ ਥੋੜੀ ਕਾਸ਼ਤ ਹੋਵੇ ਜੀ, ਉਦੋਂ ਹੀ ਹੁੰਦਾ ਰੂਟੀਨ ਦਾ ਰੇਟ। ਠੀਕ ਆ ਮਾਸ਼ਾਅੱਲਾ, ਰੇਟ 100 125 150 ਦਾ ਛਾਪਰ ਜੀ। ਤੇ ਨਾਲੇ ਜਿਹੜੀ ਬਾਅਦ ਦੀ ਲੇਟ ਫਸਲ ਹੁੰਦੀ ਹੈ ਨਾ ਗੋਭੀ ਦੀ ਜੀ, ਇਹਦੇ 'ਚ ਐਡੀ ਖੇਚਲ ਵੀ ਕੋਈ ਨਹੀਂ ਹੁੰਦੀ ਜੀ। ਖੇਚਲ ਵੀ ਕੋਈ, ਖਰਚਾ ਵੀ ਖਰਚਾ ਵੀ ਇਹਦਾ, ਕਿਉਂਕਿ ਅਗੇਤੀ ਜਿਹੜੀ ਹੁੰਦੀ ਉਹਦੇ 'ਚ ਨਾਗਾ ਬੜਾ ਹੋ ਜਾਂਦਾ ਆ, ਪਾਣੀ ਦੇ ਬੜੀ ਜ਼ਰੂਰਤ ਹੁੰਦੀ ਉਹਨਾਂ ਨੂੰ ਜੀ, ਗਰਮੀ ਤੋਂ ਬਚਾਉਣਾ ਪੈਂਦਾ, ਤੇ ਇਹਦੇ 'ਚ ਐਡਾ ਖਰਚਾ ਵੀ ਕੋਈ ਨਹੀਂ ਹੁੰਦਾ ਬਾਅਦ ਵਾਲੀ ਫਸਲ 'ਚ। ਇਹ ਗੱਲ ਸਹੀ ਹੈ, ਸੱਚੀ ਗੱਲ। ਅਲਹਮਦੁਲਿਲਾ ਠੀਕ ਆ ਮਾਸ਼ਾਅੱਲਾ ਜੀ। ਅਸੀਂ ਨਾ ਦੇਖ ਰਹੇ ਹਾਂ ਕੈਮਰੇ ਦੇ ਵਿੱਚ ਬੰਦੇ ਦਿਖਾ ਰਹੇ, ਕਈ ਥਾਂ ਤੇ ਰੂਟਾ ਵੱਜ ਰਿਹਾ। ਨਹੀਂ ਜੀ, ਰੂਟਾ ਮੈਂ ਤਾਂ ਕਹੂੰਗਾ ਬੇਵਕੂਫੀਆ ਰੂਟਾ ਮਾਰਨਾ ਜੀ। ਅਸੀਂ ਤਾਂ ਨਹੀਂ ਮਾਰਦੇ ਰੂਟਾ ਜੀ। ਆ ਸਾਡੇ ਆ ਹੁਣ ਖੇਤ ਆ ਜਿਹੜਾ ਥੋੜਾ ਥੋੜਾ ਖਾਲੀ ਹੋਇਆ, ਇਹਦੇ 'ਚ ਵੀ ਅਸੀਂ ਫੁੱਲ ਕੱਟ ਲੈਣੇ ਆ। ਦੇਖੋ ਨਾ ਹਲੇ ਵੀ ਉਹ ਤਕਰੀਬਨ 10 ਰੁਪਏ ਦਾ ਤੁਹਾਡਾ ਫੁੱਲ ਸੇਲ ਹੁੰਦਾ ਜੀ। ਇਹ ਤਕਰੀਬਨ 18 ਤੋਂ 20 ਹਜ਼ਾਰ ਪੌਦਾ ਹੋਣਾ ਜੀ। ਸਾਨੂੰ 2 ਲੱਖ ਦਾ 1.5 2 ਲੱਖ ਦਾ ਹੁੰਦਾ ਹੀ ਆ। ਤੁਸੀਂ ਹੁਣ ਦੂਸਰੀਆਂ ਹੁਣ ਅੱਛਾ ਇਹ ਗੋਭੀ ਦੀ ਤਾਂ ਗੱਲ ਕਰਦੇ ਆ, ਮਕਈਆਂ ਦੀ ਨਹੀਂ ਗੱਲ ਕਰਦੇ ਜੀ। ਮਕਈਆਂ ਦਾ ਜੀ ਉਹ ਡੇਕ ਕੇ ਵੈਸੇ ਬਰਬਾਦ ਹੋ ਗਿਆ, 80-90 ਹਜ਼ਾਰ ਦਾ 70 ਹਜ਼ਾਰ ਦਾ ਕਿੱਲਾ ਜੀ। ਉਹ ਇਹ ਤਾਂ ਮਾਸ਼ਾਅੱਲਾ ਫਿਰ ਵੀ 1.5 2 ਲੱਖ ਦਾ ਹੈ ਜੀ ਇਸ ਰੇਟ 'ਚ ਵੀ। ਤੇ ਅਗਰ ਰੇਟ ਅੱਛਾ ਹੁੰਦਾ 4-5 ਲੱਖ ਦਾ ਵੀ ਹੋ ਜਾਣਾ ਸੀ ਮਾਸ਼ਾਅੱਲਾ ਜੀ। ਠੀਕ ਆ ਜੀ, ਅਲਹਮਦੁਲਿਲਾ ਜੀ। ਬੜੀ ਸ਼ੁਕਰ ਵਾਲੀ ਗੱਲ, ਅੱਲਾ ਦਾ ਸ਼ੁਕਰ ਆ ਜੀ। ਕਹਿ ਤਾਂ ਹੁਣ ਦੇਖੋ ਨਾ ਜੀ, ਅਗਰ ਇਹ ਗੋਭੀ ਅਸੀਂ ਨਾ ਕਾਸ਼ਤਦਾਨਾ ਕਾਸ਼ਤਾ ਕੀਤੀ ਹੁੰਦੀ, ਹੁਣ ਅਸੀਂ ਉਹ ਜਿਹੜੀ ਲੇਬਰ ਹੁੰਦੀ 15-20 ਹਜ਼ਾਰ ਡੇਲੀ ਦੀ, ਉਹ ਅਸੀਂ ਕੋਲੋਂ ਦੇਣੀ ਸੀਗੀ ਜੀ। ਤੇ ਉਹ ਮਾਸ਼ਾਅੱਲਾ ਜੀ ਵਾਹਵਾ ਸਰਕਲ ਚੱਲਿਆ ਹੋਇਆ ਜੀ। ਨਾਲੇ ਜੀ ਇਹਦਾ ਇੱਕ ਹੋਰ ਆ ਪਿੰਡ ਵਾਲਿਆਂ ਨੂੰ ਬੜਾ ਫਾਇਦਾ ਜੀ ਇਹਦਾ। ਉਹ ਸਾਡੀ ਇਹਦੇ ਤੇ ਲੇਬਰ ਵੀ ਕੋਈ ਨਹੀਂ ਪੈਂਦੀ ਜੀ, ਉਹਨਾਂ ਨੂੰ ਵੀ ਫਾਇਦਾ, ਉਹਨਾਂ ਦਾ ਵੀ ਫਾਇਦਾ, ਸਾਡਾ ਵੀ ਫਾਇਦਾ ਜੀ। ਉਹ ਆਪੇ ਵਿਚਾਰੇ
ਆਪਣੇ ਲਿਆ ਕੇ ਢੋ ਕੇ ਪੱਤੇ ਤੋੜ ਲੈਂਦੇ ਆ, ਸਾਨੂੰ ਛਾਪਰਾਂ 'ਚ ਪਾ ਕੇ ਦੇ ਦਿੰਦੇ। ਸਾਡਾ ਇੱਕ ਦੋ ਬੰਦਾ ਨਾਲ ਲੱਗਦਾ ਹੈ ਜੋ ਪੈਕ ਪੁਕ ਕਰਕੇ ਤੇ ਉਹ ਪੱਤੇ ਲੈ ਜਾਂਦੇ ਉਹ ਪੱਤੇ ਲੈ ਜਾਂਦੇ ਡੰਗਰਾਂ ਵਾਸਤੇ ਜੀ। ਇਹ ਵੀ ਇਹਦਾ ਬੜਾ ਫਾਇਦਾ ਹੈ ਜੀ। ਸਾਂਝ ਹੋਈ ਇਹ ਬਾਈ ਸਾਂਝੀ ਰੋਜ਼ੀ ਬਰਕਤ ਵਾਲੀ ਹੁੰਦੀ। ਹਾਂ ਮਾਸ਼ਾਅੱਲਾ ਠੀਕ ਹੈ ਜੀ ਅਲਹਮਦੁਲਿਲਾ। ਸਬਜ਼ੀਆਂ ਲਾਉਂਦੇ ਜੇ ਇਹਨਾਂ ਦੀ ਪਨੀਰੀ ਆਪ ਤਿਆਰ ਕਰਦੇ ਜੇ? ਹਾਂ ਮਾਸ਼ਾਅੱਲਾ ਜੀ ਸਾਰੀ ਜੀ ਪਨੀਰੀ ਜਦੋਂ ਦੇ ਅਸੀਂ ਮੈਂ ਟਨਲ ਦਾ ਕੰਮ ਕਰਨ ਲੱਗਿਆ ਜੀ ਅਲਹਮਦੁਲਿਲਾ ਆਪ ਹੀ ਪਨੀਰੀਆਂ ਸਾਰੀਆਂ ਆਪ ਹੀ ਲਾਉਂਦੇ ਆ ਜੀ। ਪਨੀਰੀ ਤੇ ਹੁਣ ਵੀ ਉਹ ਲੱਗੀ ਹੋਈ ਪਨੀਰੀ ਪਹਿਲੇ ਅਸੀਂ ਉਹ ਲਾ ਲਈ ਆ, ਹੁਣ ਵੀ ਉਹ ਮਾਸ਼ਾਅੱਲਾ ਪਨੀਰੀ ਤੇ ਕਿਤੇ ਬਹਿ ਕੇ ਗੱਲ ਕਰਾਂਗੇ ਜੀ, ਪੂਰੀ ਗੱਲ ਹੋ ਪਨੀਰੀ ਤੇ ਪੂਰੀ ਗੱਲ ਸੁਣਾਵਾਂਗੇ ਬੰਦਿਆਂ ਨੂੰ। ਅੱਛਾ ਜੀ, ਰਾਣਾ ਸਾਹਿਬ ਨੇ ਬੜਾ ਸ਼ੁਕਰ ਦਾ ਸੁਨੇਹਾ ਦਿੱਤਾ। ਜਿਹੜੀ ਇਹ ਬੰਦੇ ਕਹਿੰਦੇ ਨਾ ਵੀ ਟਕਾ ਟੋਕਰੀ ਹੋਗੀ ਨਾ ਬਈ, ਖਬਰਦਾਰ ਉਹਨੂੰ ਨਾ ਟਕਾ ਟੋਕਰੀ ਦੇ ਹਿਸਾਬ ਨਾਲ ਵੀ ਕਹਿੰਦੇ ਬਣਾਈਏ ਤੇ ਉਹ 1.5 ਲੱਖ ਦਾ ਕਿੱਲਾ ਬਣਦਾ ਵੀ 30,000 ਪੌਦਾ 18,000 ਪੌਦਾ ਇੰਨਾ ਹੈਗਾ ਵਿੱਚ। ਤੇ ਰਾਣਾ ਸਾਹਿਬ ਬੜੀ ਮਿਹਰਬਾਨੀ, ਤੁਹਾਡਾ ਟਾਈਮ ਖਰਾਬ ਕੀਤਾ ਸੀ। ਕੋਈ ਨਹੀਂ ਜੀ, ਫਿਰ ਤੁਸੀਂ ਸਾਰਾ ਰਜੇ ਕੁਝ ਵਿੱਚ ਚੱਲਦਾ ਜੀ। ਜਿਉਂਦੇ ਵਾਸਤੇ ਰਹੋ ਜੀ, ਬੜੀ ਮਿਹਰਬਾਨੀ। ਅੱਲਾ